ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਅੱਜ 29 ਅਕਤੂਬਰ ਦਿਨ ਹੈਗਾ ਆ ਜੀ ਵੀਰਵਾਰ। ਆਪਣੇ ਨਾਲ ਇਸ ਟਾਈਮ ਮਲੋਟ ਸਟੂਡੀਓਜ਼ ਤੋਂ ਖਬਰ ਤੇ ਨਜ਼ਰ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਜੀਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਇਹਨਾਂ ਦੇ ਆਫਿਸ ਦੇ ਵਿੱਚ ਨੰਬਰ 4082722500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਜ਼ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਸੰਪਰਕ ਕਰੋ। ਇਸ ਵਾਰ ਇੰਸ਼ੋਰੈਂਸ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਭਾਰੀ ਜੁਰਮਾਨਾ ਪਾਇਆ ਜਾ ਸਕਦਾ ਹੈ। ਉਸ ਤੋਂ ਬਚਣ ਦੇ ਲਈ ਹੈਲਥ ਇੰਸ਼ੋਰੈਂਸ ਕਰਵਾਉਣ ਦੇ ਲਈ ਕਾਲ 4082722500। ਨਾਲ ਹੀ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਆਪਾਂ ਦੇਖ ਹੀ ਰਹੇ ਹਾਂ ਵੀ ਕੇਂਦਰ ਨੇ ਤਾਂ ਹੁਣ ਪੰਜਾਬ ਵਾਲਿਆਂ ਦੇ ਨਾਲ ਸਿੱਧਾ ਹੀ ਆਡਾ ਲਿਆ ਹੋਇਆ ਆ। ਕੁਛ ਵੀ ਕਰਨ ਇਹਨਾਂ ਨੇ ਆਤੀ ਕਰਾਈ ਪਈ ਆ। ਇੱਕ ਹੋਰ ਕੇਂਦਰ ਦੀ ਆਤ ਆ, ਪਰਾਲੀ ਸਾੜਨ ਵਾਲੇ ਨੂੰ ਕਰੋੜ ਤੱਕ ਦਾ ਹੋਵੇਗਾ ਜੁਰਮਾਨਾ। ਹਾਂ, ਤੇ ਉਹ ਜਿਹੜੀ ਆਦਤ ਤੇ ਟਿੱਚੀ ਵਾਲੀ ਗੱਲ ਕਰਦੇ ਹੁੰਦੇ ਆ ਤੇ ਅੰਤਾਂ ਦੀ, ਉਹ ਹੁਣ ਪਤਾ ਨਹੀਂ ਕੀ ਹੋਊਗਾ। ਪਰ ਹਾਲ ਦੀ ਘੜੀ ਤਾਂ ਕਹਿ ਸਕਦੇ ਹਾਂ ਕਿ ਵਾਕਈ ਆਤਿਆ ਕਿਉਂਕਿ ਇੰਨਾ ਵੀ ਕਿਸੇ ਨੂੰ ਦੁਖੀ ਨਹੀਂ ਕਰਨਾ ਚਾਹੀਦਾ, ਤਪਾਉਣਾ ਨਹੀਂ ਚਾਹੀਦਾ। ਜਦੋਂ ਤੁਸੀਂ ਤੰਗੀ ਘੁੱਟੋਗੇ, ਜਿਹੜੇ ਦੇ ਆਨੇ ਤੇ ਬਾਹਰ ਆਉਣੇ ਆ ਨਾ, ਉਹਨੇ ਕੀਕ ਤੇ ਮਾਰਨੀ ਆ। ਤੇ ਜੇ ਤੁਸੀਂ ਉੱਤੋਂ ਹੋਰ ਥੋੜੇ ਮਾਰਨ ਲੱਗ ਜਾਓ ਤੇ ਠੀਕ ਨਹੀਂ ਹੈ, ਦੁਰਸਤ ਨਹੀਂ ਹੈ। ਸੋ ਇਸ ਵੇਲੇ ਸਥਿਤੀ ਸਾਡੇ ਪੰਜਾਬ ਦੀ ਜਿਹੜੀ ਇਸ ਤਰ੍ਹਾਂ ਦੀ ਆ ਕਿ ਡੁੱਬਦਿਆਂ ਦੇ ਸਿਰ ਦੇ ਵਿੱਚ ਪਾਣੀ ਪਾਉਣ ਵਾਲੀ ਗੱਲ ਹੋਈ ਜਾਂਦੀ ਆ। ਹੁਣ ਦੇਖੋ, ਗੱਲ ਇਹ ਆ ਕਿ ਇਹ ਜਿਹੜੀ ਪਰਾਲੀ ਸਾੜਨ ਵਾਲੀ ਇਹ ਕਹਾਣੀ ਆ, ਇਹ ਤਾਂ ਤੁਹਾਨੂੰ ਪਤਾ ਹੀ ਆ ਕਿ ਪਿਛਲੇ 7-8 ਸਾਲ ਤੋਂ ਘੀਂਗੇ ਪਈ ਹੋਈ ਆ। ਬਹੁਤ ਜ਼ਿਆਦਾ ਇਹਦੇ ਤੇ ਬਹਿਸ ਮੁਬਾਹਿਸਾ ਚੱਲਿਆ, ਬਹੁਤ ਲੰਮੀ ਡਿਸਕਸ਼ਨ ਵੀ ਕੀਤੀ ਜਾ ਸਕਦੀ ਹੈ ਇਹਦੇ ਤੇ। ਔਰ ਕਈ ਦਫਾ ਆਪਾਂ ਵੀ ਇੱਥੇ ਗੱਲ ਕੀਤੀ ਆ, ਕਾਲਰਸ ਨੇ ਵੀ ਕਈ ਵਾਰ ਵਿਚਾਰ ਦਿੱਤੇ, ਕਿਉਂਕਿ ਰੌਲਾ ਬਹੁਤ ਮਰੀ ਪਿਆ। ਗੱਲ ਇਹ ਆ ਕਿ ਹੁਣ ਜਦ ਤੁਹਾਡੇ ਕੋਲ ਕੋਈ ਸੋਲਿਡ ਹੱਲ ਨਹੀਂ ਨਿਕਲਿਆ, ਤਦ ਤੁਸੀਂ ਇੱਕ ਐਸਾ ਹੱਲ ਲੱਭ ਲਿਆ ਜਿਹੜਾ ਕਿ ਹੱਲ ਅਸਲ ਦੇ ਵਿੱਚ ਹੈ ਨਹੀਂ ਗਾ। ਕਿਉਂਕਿ ਦੇਖੋ, ਕਿੱਲਾ ਪੈਲੀ ਦਾ ਇੱਕ ਉਹ ਹੈਗਾ ਵੱਧ ਤੋਂ ਵੱਧ 15 ਲੱਖ ਦਾ, 20 ਲੱਖ ਦਾ, ਤੇ ਤੁਸੀਂ ਕਿੱਲੇ ਵਾਲੇ ਨੂੰ 1 ਕਰੋੜ ਰੁਪਈਏ ਦਾ ਜੁਰਮਾਨਾ ਕਰ ਦੋਗੇ ਤਾਂ ਮਤਲਬ ਕਿ ਜ਼ਮੀਨ ਤੁਸੀਂ ਫਿਰ ਉਹਦੀ ਖੋਲੋਗੇ, ਜ਼ਮੀਨ ਖੋਲੋਗੇ। ਕਿੱਲੇ ਵਾਲੇ ਕੋਲ ਕਰੋੜ ਕਿੱਥੇ ਹੋਊਗਾ? ਉਹਦੇ ਘਰੇ ਤੇ ਮੇਰੇ ਖਿਆਲ ਦੇ ਨਾਲ ਮੱਝ ਲੈਣ ਨੂੰ ਪੈਸੇ ਨਹੀਂ ਹੋਣੇ, ਉਹ ਤੁਹਾਨੂੰ ਕਰੋੜ ਕਿੱਥੋਂ ਦੇਊਗਾ? ਸੋ ਇਹ ਫੈਸਲਾ ਕੀਤਾ ਇਹਨਾਂ ਨੇ ਆਰਡੀਨੈਂਸ ਲੈਣ ਦਾ। ਤੇ ਆਰਡੀਨੈਂਸ ਕੀ ਆ ਉਹ ਦੱਸਣ ਦੀ ਜ਼ਰੂਰਤ ਨਹੀਂ। ਪੰਜਾਬੀਆਂ ਦੇ ਤਾਂ ਮੇਰੇ ਖਿਆਲ ਦੇ ਨਾਲ 7 ਪੀੜ੍ਹੀਆਂ ਨੂੰ ਚਾਨਣ ਹੋ ਗਏ ਹੋਣੇ ਕਿ ਆਰਡੀਨੈਂਸ ਕਿਹਨੂੰ ਕਹਿੰਦੇ ਨੇ। ਹੁਣ ਇਹਨਾਂ ਨੇ ਆਰਡੀਨੈਂਸ ਲਿਆਂਦਾ ਕਿਵੇਂ ਦਾ, ਥੋੜ੍ਹਾ ਜਿਹਾ ਤੁਹਾਨੂੰ ਜੋੜ ਦਿੰਦਾ ਪ੍ਰਕਰਨ ਦੇ ਨਾਲ, ਕਿਉਂਕਿ ਇਹ ਨਿਰੰਤਰ ਸੁਣਵਾਈ ਚੱਲਦੀ ਜਾਂਦੀ ਹੈ। ਕਦੇ MGT 'ਚ ਚੱਲਦੀ ਹੈ ਤਾਂ ਕਦੇ ਸੁਪਰੀਮ ਕੋਰਟ 'ਚ। ਜਦੋਂ ਵੀ ਹਾਰ ਤਾਂ ਉਦੋਂ ਇਹ ਰੌਲਾ ਪੈਂਦਾ ਦਿੱਲੀ ਦੇ ਵਿੱਚ, ਦਿੱਲੀ ਪ੍ਰਦੂਸ਼ਿਤ ਹੈ, ਦਿੱਲੀ ਪ੍ਰਦੂਸ਼ਿਤ। ਉਸ ਤੋਂ ਬਾਅਦ ਮਾਮਲਾ ਕੋਰਟ ਕਚਹਿਰੀਆਂ 'ਚ ਜਾਂਦਾ ਤੇ ਜਿਹੜੇ ਸੁਣਵਾਈ ਹੁੰਦਾ, ਉੱਥੇ ਤਰ੍ਹਾਂ ਤਰ੍ਹਾਂ ਦੇ ਰੱਦੇ ਅਮਲ ਨਿਕਲਦੇ ਆ, ਤਰ੍ਹਾਂ ਤਰ੍ਹਾਂ ਦੇ ਵੈਸੇ ਆਉਂਦੇ ਆ। ਤਾਂ ਹੁਣ ਹੋਇਆ ਕੀ ਸੀਗਾ ਕਿ ਪਿਛਲੀ ਸੁਣਵਾਈ 'ਤੇ ਸੁਪਰੀਮ ਕੋਰਟ ਨੇ ਆਖਿਆ ਕਿ ਠੀਕ ਹੈ, ਅਸੀਂ ਇੱਕ ਮੈਂਬਰੀ ਨਿਗਰਾਨ ਕਮੇਟੀ ਬਣਾਵਾਂਗੇ। ਨਿਗਰਾਨ ਮਤਲਬ ਕਿ ਨਿਗਾਹ ਕਰਨ ਵਾਲੀ। ਤਾਂ ਜਸਟਿਸ ਲੂਕਰ ਦੀ ਅਗਵਾਈ ਦੇ ਵਿੱਚ ਉਸ ਕਮੇਟੀ ਦਾ ਗਠਨ ਕੀਤਾ ਗਿਆ ਸੀਗਾ। ਤਾਂ ਜਿਹੜੀ ਕੇਂਦਰ ਦੀ ਸਰਕਾਰ ਆ, ਇਹਨੇ ਅਗਲੀ ਸੁਣਵਾਈ 'ਤੇ ਜਾ ਕੇ ਆਖਿਆ ਕਿ ਤੁਸੀਂ ਉਸ ਨਿਗਰਾਨ ਕਮੇਟੀ ਨੂੰ ਇਸ ਤਰ੍ਹਾਂ ਕਰੋ ਕਿ ਖਾਰਜ ਕਰ ਦਿਓ ਤੇ ਸਾਨੂੰ ਟਾਈਮ ਦੇ ਦਿਓ, ਸਮਾਂ ਦੇ ਦਿਓ। ਕਿਉਂਕਿ ਪਿਛਲੀ ਸੁਣਵਾਈ 'ਤੇ ਇਹਨਾਂ ਨੂੰ ਕਿਹਾ ਗਿਆ ਸੀਗਾ ਕਿ ਤੁਸੀਂ ਕਾਨੂੰਨ ਵਗੈਰਾ ਬਣਾਓ, ਤੁਸੀਂ ਸਖਤੀ ਕਰੋ। ਇਹਨਾਂ ਨੇ ਨਹੀਂ ਕੀਤੀ। ਤਾਂ ਉਹਨਾਂ ਨੇ ਕਿਹਾ ਕਿ ਚਲੋ ਅਸੀਂ ਆਪਣੀ ਦੇਖ ਰੇਖ ਦੇ ਵਿੱਚ ਇੱਕ ਕਮੇਟੀ ਬਣਾਉਂਦੇ ਆ, ਫਿਰ ਦੇਖਦੇ ਹਾਂ ਕੀ ਬਣਦਾ।
ਤਾਂ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਕਿਹਾ ਕਿ ਅਸੀਂ ਬਣਾਉਣੇ। ਹੁਣ ਉਦੋਂ ਤੱਕ ਪੰਜਾਬ ਦਾ ਸਾਰਾ ਐਪੀਸੋਡ ਜਿਹੜਾ ਵੱਧ ਚੁੱਕਾ ਸੀਗਾ, ਜਿਵੇਂ ਕਿ ਮੈਂ ਤੁਹਾਨੂੰ ਕਿਹਾ ਕਿ ਰੌਲਾ ਚੱਲਦਾ ਹੈ, ਪਰ ਉਹ ਆਰ ਪਾਰ ਵਾਲੀ ਖੇਡ ਤੁਹਾਨੂੰ ਪਤਾ ਹੀ ਆ ਕਿ 10 ਦਿਨ ਤੋਂ 15 ਦਿਨ ਤੋਂ ਚੱਲੀ ਆ, ਕਿਉਂਕਿ ਉਦੋਂ ਪਹਿਲਾਂ ਟੇਬਲ ਟਾਕ ਦਾ ਕਿਤੇ ਨਾ ਕਿਤੇ ਇਮਕਾਨ ਸੀਗਾ, ਕਿਤੇ ਨਾ ਕਿਤੇ ਸੰਭਾਵਨਾ ਸੀਗੀ। ਤਾਂ ਇਹਨਾਂ ਨੇ ਕੀ ਕਿਹਾ ਨਾ, ਕਿਹਾ ਕਿ ਦੇਖੋ ਜੀ ਜਦੋਂ ਕਮੇਟੀ ਬਣ ਜਾਂਦੀ ਉਸ ਤੋਂ ਅਗਲੀ ਸੁਣਵਾਈ ਤੇ ਇਹਨਾਂ ਨੇ ਕਿਹਾ 5 ਕੁ ਦਿਨ ਪਹਿਲਾਂ ਦੀ ਗੱਲ ਹੈ ਮੇਰੇ ਖਿਆਲ ਨਾਲ, 4-5 ਦਿਨ ਪਹਿਲਾਂ ਦੀ, ਕਿਉਂਕਿ ਅਸੀਂ ਪੰਜਾਬੀ ਤੇ ਤੁਹਾਨੂੰ ਪਤਾ ਹੀ ਅਸੀਂ ਆਪਸ ਦੇ ਵਿੱਚ ਉਲਝੇ ਰਹੀਏ ਸੋਸ਼ਲ ਮੀਡੀਆ ਤੇ ਇਹ ਖਬਰਾਂ ਆ ਜਾਂਦੀਆਂ ਪਹਿਲਾਂ, ਪਰ ਅਸੀਂ ਉਹਨਾਂ ਤੇ ਬਹੁਤ ਹੀ ਜ਼ਿਆਦਾ ਤਵੱਜੋ ਨਹੀਂ ਦਿੰਦੇ। ਤਾਂ ਉੱਥੇ ਜਾ ਕੇ ਕੀ ਕਿਹਾ ਸੀਗਾ ਕੇਂਦਰ ਨੇ, ਇਹਨਾਂ ਨੇ ਆਖਿਆ ਕਿ ਦੇਖੋ ਤੁਸੀਂ ਜਿਹੜੀ 1 ਮੈਂਬਰੀ ਕਮੇਟੀ ਆ ਉਹ ਖਾਰਜ ਕਰ ਦਿਓ ਤੇ ਅਸੀਂ 4-5 ਦਿਨਾਂ 'ਚ ਪਟਾਕਾ ਪਾ ਦਿੰਦੇ ਹਾਂ, ਭਾਵ ਕਿ ਇੱਕ ਸਖਤ ਕਾਨੂੰਨ ਲੈ ਆਵਾਂਗੇ ਤੇ ਤੁਹਾਨੂੰ ਜਾਣਕਾਰੀ ਦੇ ਦਿਆਂਗੇ। ਹੁਣ ਹੋਇਆ ਕੀ ਆ ਕਿ ਇਹਨਾਂ ਨੇ ਉਹਨਾਂ 4-5 ਦਿਨਾਂ ਦੇ ਵਿੱਚ ਦੇਖੋ ਕੋਈ ਓਪੀਨੀਅਨ ਨਹੀਂ ਲਿਆ ਕਿਸੇ ਦਾ, ਕੋਈ ਕਿਸਾਨ ਦੀ ਕੋਈ ਪਰੇਸ਼ਾਨੀ, ਕੋਈ ਮਜਬੂਰੀ ਨਹੀਂ ਜਾਣੀ, ਕਿਉਂਕਿ ਕਿਸਾਨ ਦੀ ਮਜਬੂਰੀ ਹੈ ਨਾ। ਤਾਂ ਸਿੱਧੇ ਤੌਰ ਤੇ ਇੱਕ ਆਰਡੀਨੈਂਸ ਲਿਆਂਦਾ ਔਰ ਆਰਡੀਨੈਂਸ ਜਿਹੜਾ ਰਾਸ਼ਟਰਪਤੀ ਜੀ ਤੋਂ ਪਾਸ ਕਰਵਾ ਲਿਆ, ਚਲੋ ਜਾ ਕੇ ਸੁਪਰੀਮ ਕੋਰਟ 'ਚ ਪੇਸ਼ ਕਰ ਦਿੱਤਾ। ਸੁਪਰੀਮ ਕੋਰਟ ਨੇ ਹਾਲ ਦੀ ਘੜੀ ਆਖਿਆ, ਉਹਨਾਂ ਆਖਿਆ ਕਿ ਅਸੀਂ ਦੇਖੋ ਇਸ ਤਰ੍ਹਾਂ ਨਹੀਂ ਕਰ ਸਕਦੇ, ਫੌਰੀ ਤੌਰ ਤੇ ਕੋਈ ਫੈਸਲਾ ਨਹੀਂ ਲੈ ਸਕਦੇ ਇਸ ਬਾਬਤ, ਤੁਸੀਂ ਆਰਡੀਨੈਂਸ ਲੈਂਦਾ ਠੀਕ ਆ, ਅਸੀਂ ਉਹਨੂੰ ਹਾਲ ਦੀ ਘੜੀ ਪੜਾਂਗੇ, ਵਿਚਾਰਾਂਗੇ, ਫਿਰ ਉਸ ਤੋਂ ਬਾਅਦ ਕੋਈ ਅਗਲਾ ਸਟੈਪ ਚੁੱਕਾਂਗੇ। ਭਾਵ ਉਹਨਾਂ ਨੇ ਕੋਈ ਫੈਸਲਾ ਨਹੀਂ ਦਿੱਤਾ। ਇਹ ਬਹੁਤ ਮਹੱਤਵਪੂਰਨ ਨੁਕਤਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਸਾਡੇ ਫੇਸਬੁੱਕ ਤੇ ਤਾਂ ਤੁਹਾਨੂੰ ਪਤਾ ਭੁਚਾਲ ਆ ਜਾਂਦਾ ਪੋਸਟਾਂ ਦਾ, ਤੇ ਇਹ ਟੈਕਨੀਕਲਿਟੀ ਜਿਹੜੀ ਹੁੰਦੀ ਆ ਉਹ ਕਈ ਵਾਰੀ ਛੁੱਟ ਜਾਂਦੀ ਆ। ਤੇ ਸੁਪਰੀਮ ਕੋਰਟ ਦਾ ਜਿਹੜਾ ਇੱਥੇ ਪ੍ਰਤੀਕਰਮ ਆ ਉਹ ਇਹੋ ਆ ਕਿ ਅਸੀਂ ਤੁਹਾਡਾ ਆਰਡੀਨੈਂਸ ਪਹਿਲਾਂ ਵਿਚਾਰਾਂਗੇ, ਉਸ ਤੋਂ ਬਾਅਦ ਦੇਖਾਂਗੇ। ਔਰ ਇਹ ਵੀ ਟਿੱਪਣੀ ਹੈ ਸੁਪਰੀਮ ਕੋਰਟ ਦੀ, ਉਹਨਾਂ ਨੇ ਆਖਿਆ ਇਕੱਲੇ ਪਰਾਲੀ ਨਾਲ ਗੱਲ ਨਹੀਂ ਬਣਨੀ, ਤੁਹਾਨੂੰ ਵੀ ਆਪਣੀਆਂ ਵੱਡੀਆਂ ਗੱਡੀਆਂ ਜਿਹੜੀਆਂ ਬੰਦ ਕਰਕੇ ਸਾਈਕਲ ਤੇ ਆਉਣਾ, ਇਹਦੀ ਗੱਲ ਆਖੀ ਆ। ਮਤਲਬ ਕਿ ਦੂਸਰੇ ਪੱਖ ਤੋਂ ਵੀ ਵਿਚਾਰ ਚਰਚਾ ਹੋਈ ਆ। ਸੋ ਟੈਕਨੀਕਲਿਟੀ ਦੇ ਗਰਾਊਂਡ ਤੇ ਜੇ ਆਪਾਂ ਵੇਖੀਏ ਤਾਂ ਹਾਲ ਦੀ ਘੜੀ ਆਰਡੀਨੈਂਸ ਆ ਚੁੱਕੇ ਆ, ਬਟ ਸੁਪਰੀਮ ਕੋਰਟ ਦਾ ਲਾਸਟ ਡਿਸੀਜਨ ਆਉਣਾ ਵੀ ਬਾਕੀ ਆ। ਉਹਦੇ ਤੇ ਉਹਨਾਂ ਨੇ ਡਿਸੀਜਨ ਹਾਲ ਦੀ ਘੜੀ ਹੋਲਡ ਕੀਤਾ ਵਾ ਤੇ ਇਹ ਕਿਹਾ ਗਿਆ, ਤਾਂ ਇਹ ਆਖਿਆ ਕਿ ਅਸੀਂ ਉਹਨਾਂ ਆਰਡੀਨੈਂਸ ਨੂੰ ਇੱਕ ਵਾਰੀ ਰਿਵਿਊ ਕਰਾਂਗੇ, ਦੇਖਾਂਗੇ ਉਹਦੇ ਵਿੱਚ ਕੀ ਕੁਛ ਤੁਸੀਂ ਲਿਆਂਦਾ। ਤਾਂ ਹੋ ਸਕਦਾ ਸੁਪਰੀਮ ਕੋਰਟ ਉਹਨਾਂ ਆਰਡੀਨੈਂਸ ਇੱਕ ਹੀ ਆ ਕਿ ਉਹ ਜਿਹੜਾ ਆਰਡੀਨੈਂਸ ਹੈ ਜਾਂ ਉਹਨਾਂ ਖਾਤਿਆਂ ਨੂੰ ਦੁਬਾਰਾ ਖੰਗਾਲ ਕੇ ਕੋਈ ਨਵੇਂ ਸਿਰੇ ਤੋਂ ਦਿਸ਼ਾ ਨਿਰਦੇਸ਼ ਦੇ ਦੇਵੇ। ਤਾਂ ਇਹ ਥੋੜਾ ਜਿਹਾ ਆਪਾਂ ਨੂੰ ਤਕਨੀਕੀ ਤੌਰ ਤੇ ਵਿਚਾਰਨਾ ਪਏਗਾ। ਹਾਂ, ਇਹ ਬਹੁਤ ਵੱਡੀ ਸੱਟ ਹੋਏਗੀ ਪੰਜਾਬ ਵਾਸਤੇ। ਸਿੱਧੇ ਤੌਰ ਤੇ ਜੇ ਤੁਸੀਂ ਕਹਿ ਲਓਗੇ ਤਾਂ ਇਹ ਮੌਕੇ ਤੇ ਚੌਕਾ ਲਾਉਣ ਵਾਲੀ ਗੱਲ ਹੈ। ਇਹਨਾਂ ਨੂੰ ਪਤਾ ਲੱਗ ਗਿਆ ਕਿ ਸਭ ਤੋਂ ਜ਼ਿਆਦਾ ਪਰਾਲੀ ਕਿੱਥੇ ਸਕਦੀ ਹੈ, ਸਭ ਤੋਂ ਜ਼ਿਆਦਾ ਬਦਨਾਮ ਕੌਣ ਹੁੰਦਾ ਹੈ। ਹਰਿਆਣੇ ਦੀ ਗੱਲ ਬਹੁਤ ਘੱਟ ਕੀਤੀ ਜਾਂਦੀ ਹੈ, ਸਭ ਤੋਂ ਜ਼ਿਆਦਾ ਪੰਜਾਬ ਨੂੰ ਲੱਖੋਂ ਲਿਆ ਜਾਂਦਾ। ਪੰਜਾਬ ਦੇ ਵਿੱਚ ਪਰਾਲੀ ਜਿਹੜੀ ਆ ਜ਼ਿਆਦਾ ਮੱਚਦੀ ਹੈ, ਜਿਸ ਤੋਂ ਅਸੀਂ ਭੱਜ ਨਹੀਂ ਸਕਦੇ। ਤਾਂ ਇਹ ਹੁਣ ਕਿਸਾਨ ਵੀ ਨਹੀਂ ਭੱਜਦੇ ਇਸ ਗੱਲੋਂ ਕਿ ਹਾਂ ਭਾਈ ਪਰਾਲੀ ਸਾੜਨੀ ਸਾਡੀ ਮਜਬੂਰੀ, ਅਸੀਂ ਕਹੀਏ ਕਿ ਸਾਡੇ ਕੋਲ ਕੋਈ ਹੱਲ ਨਹੀਂ, ਜਾਂ ਤੁਸੀਂ ਸਾਨੂੰ ਜੋ ਸਾਡੀ ਐਕਸਟਰਾ ਲਾਗਤ ਆਉਂਦੀ ਹੈ ਤੁਸੀਂ ਉਹ ਮੁਹੱਈਆ ਕਰਵਾ ਦਿਓ, ਅਸੀਂ ਇਹ ਸਿਆਪਾ ਜਿਹੜਾ ਉਹ ਆਪਣੇ ਗੱਲ 'ਚ ਜ਼ਰੂਰ ਪਾਉਣਾ ਵਾ। ਤਾਂ ਇਹ ਜਿਹੜੀਆਂ ਤਮਾਮ ਮੁਸੀਬਤਾਂ ਨੇ ਉਹਨਾਂ ਨੂੰ ਨਹੀਂ ਜਾਂਚਿਆ ਗਿਆ, ਨਹੀਂ ਪਰਖਿਆ ਗਿਆ। ਸਾਰੀਆਂ ਜਿਹੜੀਆਂ ਕੋਈ ਸਕੀਮਾਂ ਇਹਨਾਂ ਨੇ ਲਿਆਂਦੀਆਂ ਵੀ ਉਹ ਅਸਫਲ ਰਹੀਆਂ ਨੇ, ਫੇਲ ਰਹੀਆਂ ਨੇ। ਸੱਚ ਜਾਂ ਕਹੀਏ ਕਿ ਹਕੀਕੀ ਰੂਪ ਦੇ ਵਿੱਚ ਉਹ ਕਾਮਯਾਬੀ ਹਾਸਲ ਨਹੀਂ ਕਰ ਸਕੀਆਂ, ਸਿਰਫ ਕਾਗਜ਼ਾਂ ਤੋਂ ਇਲਾਵਾ ਜਾਂ ਰਾਜਨੀਤੀ ਤੋਂ ਇਲਾਵਾ। ਬਹਰਹਾਲ ਇਹਨਾਂ ਨੇ ਉਹ ਸਖਤਾਈ ਜਿਹੜੀ ਕੀਤੀ ਹੈ ਉਹ ਸਿੱਧੇ ਤੌਰ ਤੇ ਆਪਾਂ ਕਹਿ ਸਕਦੇ ਬੇਸ਼ੱਕ ਉਹਦੇ 'ਚ ਦਿੱਲੀ ਹੈ, NCR ਹੈ, UP ਆ, ਰਾਜਸਥਾਨ ਹੈ, ਹਰਿਆਣਾ ਤੇ ਪੰਜਾਬ ਆ। ਨਾਲ ਇਹ ਵੀ ਆਖਿਆ ਕਿ ਹਵਾ ਦਾ ਪ੍ਰਦੂਸ਼ਣ ਕਿਸੇ ਪ੍ਰਕਾਰ ਦਾ ਵੀ ਹੋ ਸਕਦਾ, ਬਟ ਗੱਲ ਇਹ ਹੈ ਕਿ ਉਹਦੀ ਸਭ ਤੋਂ ਜ਼ਿਆਦਾ ਮਾਰ ਜਿਹੜੀ ਆ ਉਹ ਪਾਏਗੀ ਪੰਜਾਬ ਨੂੰ। ਕਿ ਉਹਦੇ ਵਾਸਤੇ ਮੈਕੈਨਿਜ਼ਮ ਵੀ ਇਹਨਾਂ ਨੇ ਜੋ ਵਿਚਾਰਿਆ, ਜੋ ਘੜਿਆ, ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ। ਹਾਲਾਂਕਿ ਬਹੁਤਾ ਮੀਡੀਆ ਦੇ ਵਿੱਚ ਨਹੀਂ ਆਇਆ, ਪਰ ਜਿੰਨੀ ਕੁ ਮੈਂ ਡਿਟੇਲ ਹਾਸਲ ਕਰ ਸਕਿਆ ਕਿ ਇੱਕ ਕਮਿਸ਼ਨ ਹੋਏਗਾ, ਮਤਲਬ ਇੱਕ ਕਮਿਸ਼ਨ ਸਾਰਾ ਕੁਝ ਹੋਊਗਾ, ਜੁਰਮਾਨਾ ਵਗੈਰਾ ਜੋ ਵੀ ਪਾਊਗਾ, ਔਰ ਉਹਦੇ ਵਿੱਚ NCR ਦੇ, ਦਿੱਲੀ ਦੇ ਜਾਂ ਸੈਂਟਰ ਸਰਕਾਰ ਦੇ ਨੁਮਾਇੰਦੇ ਤੇ ਹੋਣਗੇ, ਸੂਬਿਆਂ ਦੇ ਨੁਮਾਇੰਦੇ ਤਾਂ ਹੋਣਗੇ, ਇਸ ਤੋਂ ਇਲਾਵਾ ISRO ਦੇ ਨੁਮਾਇੰਦੇ ਹੋਣਗੇ। ਇਹ ਮਹੱਤਵਪੂਰਨ ਗੱਲ ਹੈ ਕਿ ਮੇਰੇ ਖਿਆਲ ਦੇ ਨਾਲ ਤੁਸੀਂ ਵਧੇਰੇ ਜਾਣਕਾਰੀ ਰੱਖਦੇ ਹੋ ਰਾਜਕਰਨ ਸਿੰਘ ਜੀ, ਕਿ ਸੈਟੇਲਾਈਟ ਤੋਂ ਜੋ ਤਸਵੀਰਾਂ ਵਗੈਰਾ ਉਹ ਸ਼ਾਇਦ ISRO ਨੂੰ ਉਸ ਕਰਕੇ ਵਿੱਚ ਇਹਨਾਂ ਨੇ ਰੱਖਿਆ ਹੋਵੇਗਾ, ਕਿਉਂਕਿ ਬਹੁਤ ਵੱਡਾ ਵਿਗਿਆਨਕ ਸੰਸਥਾਨ ਹੈ ਨਾ। ਤਾਂ ਦੂਸਰੇ ਪਾਸੇ ਨਾਲ ਇਹਨਾਂ ਨੇ ਕਿਹਾ ਕਿ ਸਾਡੇ ਆਪਣੇ ਨੁਮਾਇੰਦੇ ਹੋਣਗੇ ਸੈਂਟਰ ਸਰਕਾਰ ਦੇ। ਤਾਂ ਇਸ ਤਰ੍ਹਾਂ ਇੱਕ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਹੈ ਜਿਹੜਾ ਬਹੁਤ ਵੱਡੀ ਬੋਡੀ ਹੈ, ਉਹਦੇ ਕੁਛ ਨੁਮਾਇੰਦੇ ਹੋਣਗੇ। ਤਾਂ ਇਸ ਤਰ੍ਹਾਂ ਇੱਕ ਰਲਵਾਂ ਮਿਲਵਾਂ ਜਿਹਾ ਕਮਿਸ਼ਨ ਬਣੂਗਾ, ਤਾਂ ਉਹ ਹੀ ਇੱਕ ਕੰਮ ਕਰੂਗਾ ਜਾਂ ਮਿਸ਼ਨ ਤੇ ਜਾਊਗਾ।
ਤਾਂ ਉਸ ਤੋਂ ਬਾਅਦ ਜਿਹੜਾ ਕੁਝ ਹੋਏਗਾ ਇਹ ਆਪਾਂ ਸਮਝ ਸਕਦੇ ਹਾਂ ਕਿ ਜੇ ਮੰਨ ਲਓ ਆਰਡੀਨੈਂਸ ਲਾਗੂ ਹੁੰਦਾ ਤਾਂ ਪੱਕੇ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ ਕਿਸਾਨਾਂ ਵਾਸਤੇ ਇੱਕ ਨਵੀਂ ਵਿਵਸਥਾ ਜਿਹੜੀ ਉਹ ਖੜੀ ਹੋਇਆ ਕਰੇਗੀ। ਜੀ ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਜਾਈਏ, ਕਹਿੰਦੇ ਪੰਜਾਬ ਵਿੱਚ ਰੇਲ ਸੇਵਾਵਾਂ ਬਹਾਲ ਨਹੀਂ ਹੋਈਆਂ, ਰੇਲਵੇ ਨੇ ਦੱਸਿਆ। ਹਾਂਜੀ, ਸਾਡੇ ਪੰਜਾਬੀ ਨਾਲ ਬੜੀ ਗਾਲੀ ਕਰ ਜਾਂਦੇ ਆ। ਇਹਨਾਂ ਨੇ ਤਾਂ ਸਵੇਰੇ ਪੋਸਟਾਂ ਵੀ ਪਾ ਦਿੱਤੀਆਂ ਸੀਗਾ ਕਿ ਆਹ ਵੇਖੋ ਜੀ ਕੁੱਤੀ ਚੀਕਾ ਪੈਂਦਾ ਇਹਨਾਂ ਦਾ ਕਾਰਪੋਰੇਟੀਆਂ ਦਾ, ਇਹਨਾਂ ਨੇ ਗੱਡੀਆਂ ਜਿਹੜੀਆਂ ਉਹ ਬਹਾਲ ਕਰ ਦਿੱਤੀਆਂ, 97 ਗੱਡੀਆਂ ਇੱਧਰ ਉੱਪਰ ਪਈਆਂ। ਮਤਲਬ ਦਵਾ ਦਵ ਇੱਕ ਦਾ ਅਖਬਾਰ ਪੜ੍ਹ ਲੈਂਦੀ ਹੈ ਜਨਤਾ ਤੇ ਫਿਰ ਦੂਰ ਲੱਗ ਜਾਂਦੇ ਆ। ਇਹ ਚਲੋ ਟ੍ਰਿਬਿਊਨ ਦੇ ਵਿੱਚ ਮੇਰੇ ਖਿਆਲ ਦੇ ਨਾਲ ਆਇਆ ਸੀਗਾ ਕਿ 97 ਮਾਲ ਗੱਡੀਆਂ ਦੀ ਆਵਾਜਾਈ ਜਿਹੜੀ ਸ਼ੁਰੂ ਹੋ ਗਈ ਹੈ। ਬਟ ਦੂਸਰੇ ਪਾਸੇ ਜੇ ਤੁਸੀਂ ਦੇਖੋਗੇ ਤੇ ਹਾਈ ਕੋਰਟ ਨੇ ਤੇ ਪੰਜਾਬ ਸਰਕਾਰ ਨੂੰ ਕੱਲ ਬੜੀ ਵੱਡੀ ਫਟਕਾਰ ਲਾਈ ਹੈ, ਜਿਵੇਂ ਆਪਾਂ ਗੱਲ ਸ਼ੇਅਰ ਕੀਤੀ ਸੀਗੀ ਕਿ ਹਾਈ ਕੋਰਟ ਦੇ ਵਿੱਚ ਤਾਂ ਸੁਣਵਾਈ ਚੱਲ ਰਹੀ ਹੈ, ਹਾਈ ਕੋਰਟ ਦੇ ਵਿੱਚ ਜਾ ਕੇ ਤੇ ਬਹਿਸ ਹੋ ਰਹੀ ਹੈ ਤੇ ਪੰਜਾਬ ਸਰਕਾਰ ਕਹਿੰਦੀ ਕਿ ਅਸੀਂ ਰੇਲਵੇ ਟਰੈਕ ਖਾਲੀ ਕਰਾਏ। ਮੈਂ ਕਿਹਾ ਕਿੱਥੇ ਮਹਾਰਾਜ, ਇਹਨਾਂ ਨੇ ਇਸ ਵੇਲੇ 29 ਪਲੇਟਫਾਰਮ ਵੱਲ ਰੱਖੇ ਆ, 4 ਥਾਈਂ ਇਹਨਾਂ ਦਾ ਰੇਲਵੇ ਟਰੈਕ ਤੇ ਧਰਨਾ ਹੈ। ਜਦੋਂ ਕੋਈ ਮਾਲ ਗੱਡੀ ਐਂਟਰ ਹੁੰਦੀ ਆ ਇੱਥੇ ਧਮਕਾਉਂਦੇ ਆ, ਤਲਾਸ਼ੀਆਂ ਲੈਂਦੇ ਆ। ਅਸੀਂ ਇਸ ਸਥਿਤੀ ਦੇ ਵਿੱਚ ਗੱਡੀਆਂ ਨਹੀਂ ਕਰਨੀਆਂ ਤਾਂ ਇੱਕ ਪਾਸੇ ਤੇ ਸੈਂਕਾ ਹਾਈ ਕੋਰਟ ਦੇ ਵਿੱਚ ਜਾ ਕੇ ਗੱਲ ਕਹਿੰਦੇ ਆ ਤੇ ਰਾਤੋਂ ਰਾਤ 97 ਮਾਲ ਗੱਡੀਆਂ ਦੱਸੋ ਕਿੱਥੋਂ ਆ ਗਈਆਂ। ਇਹ ਵੇਖਣ ਵਾਲੀ ਗੱਲ ਆ ਨਾ, ਵਿਚਾਰਨ ਵਾਲੀ ਗੱਲ ਆ। ਤੇ ਹਾਈ ਕੋਰਟ ਨੇ ਤੇ ਕੱਲ ਜਿਹੜੀ ਗੱਲ ਆਖੀ ਉਹ ਦੇਖੋ ਕਿੰਨੀ ਵੱਡੀ ਗੱਲ ਆਖੀ ਆ। ਪੰਜਾਬ ਸਰਕਾਰ ਨੂੰ ਆਖਿਆ ਕਿ ਹੁਣ ਅਸੀਂ ਹੁਕਮ ਦੇ ਵਿੱਚ ਇਹ ਲਿਖ ਦਈਏ ਦੱਸੋ ਕਿ ਇਹ ਸੰਵਿਧਾਨਕ ਤਰੀਕੇ ਦੇ ਨਾਲ ਸਰਕਾਰ ਨਹੀਂ ਚਲਾਉਣ ਦੇ ਕਾਬਲ ਹੈ। ਦੇਖੋ ਐਡੀ ਵੱਡੀ ਟਿੱਪਣੀ ਕਿਸੇ ਸਰਕਾਰ ਨੂੰ ਹਾਈ ਕੋਰਟ ਵੱਲੋਂ ਕਰਨੀ, ਔਰ ਤੁਸੀਂ ਆਖੋ ਕਿ ਰਾਤੋਂ ਰਾਤ ਗੱਡੀਆਂ ਚੱਲ ਪਈਆਂ, ਮੇਲ ਨਹੀਂ ਆਪਸ ਦੇ ਵਿੱਚ ਇਹਨਾਂ ਚੀਜ਼ਾਂ ਦਾ, ਕਿਉਂਕਿ ਅਜੇ ਤੇ ਇਹਨਾਂ ਨੇ ਜਾ ਕੇ ਜਵਾਬ ਦਾਖਲ ਕਰਨਾ ਫਿਰ ਹਾਈ ਕੋਰਟ ਦੇ ਵਿੱਚ। ਤਾਂ ਇਹ ਖਬਰ ਆ ਗਈ, ਸਾਡੇ ਲੋਕਾਂ ਨੇ ਜਸ਼ਨ ਵੀ ਮਨਾ ਦਿੱਤੇ। ਚਲੋ ਕੋਈ ਮਾੜੀ ਗੱਲ ਨਹੀਂ ਹੈ, ਖੁਸ਼ ਹੋਣਾ ਕੋਈ ਜ਼ਰੂਰੀ ਨਹੀਂ ਹੈ ਕਿ ਸੱਚ ਵੀ ਖੁਸ਼ ਹੋਇਆ ਜਾਵੇ, ਕਈ ਵਾਰ ਅਫਵਾਹ ਤੋਂ ਵੀ ਖੁਸ਼ ਹੋ ਜਾਣਾ ਚਾਹੀਦਾ ਇਨਸਾਨ ਨੂੰ, ਖੁਸ਼ੀ ਬਹੁਤ ਔਖਾ ਮਿਲਦੀ ਹੈ। ਪਰ ਗੱਲ ਅਸਲੀਅਤ ਦੇ ਵਿੱਚ ਇਹ ਆ ਕਿ ਰੇਲਵੇ ਨੇ ਇਹਨਾਂ ਖਬਰਾਂ ਨੂੰ ਖੁਦ ਹੀ ਕੰਡੈਮ ਕਰ ਦਿੱਤਾ। ਉਹਨਾਂ ਨੇ ਆਖਿਆ ਕਿ ਨਹੀਂ ਐਸਾ ਕੁਛ ਨਹੀਂ, ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਇਹ ਜਿਹੜੀ ਰੇਲ ਸੇਵਾ ਆ ਉਹ ਮੁਅੱਤਲ ਹੀ ਹੈ ਤੇ ਉਹਨਾਂ ਨੇ ਅਟਕਲਾਂ ਨੂੰ ਵੀ ਰੱਦ ਕਰ ਦਿੱਤਾ। ਜੋ ਅਟਕਲ ਅਚੂ ਲਾਏ ਜਾ ਰਹੇ ਸੀਗੇ ਕਿ ਹਾਂਜੀ ਹੋ ਸਕਦਾ ਹੈ ਕਿ ਅੱਜ ਭਲਕ ਦੇ ਵਿੱਚ ਇਹ ਸੇਵਾਵਾਂ ਬਹਾਲ ਹੋ ਜਾਂਦੀਆਂ, ਕਿਉਂਕਿ 29 ਤਰੀਕ ਤੱਕ ਸੀਗਾ ਨਾ ਇਹਨਾਂ ਦਾ ਅਲਟੀਮੇਟਮ ਪੰਜਾਬ ਨੂੰ ਕਿ ਤੁਸੀਂ ਰੇਲਵੇ ਟਰੈਕ ਸਾਫ਼ ਕਰ ਦਿਓ, ਅਸੀਂ ਉਸ ਤੋਂ ਬਾਅਦ ਦੇਖਾਂਗੇ ਕੀ ਕਰਨਾ ਹੈ। ਤਾਂ ਉਹਨਾਂ ਨੇ ਕਿਹਾ ਕਿ ਇਹ ਸੰਭਾਵਨਾ ਵੀ ਹੱਲ ਦੀ ਕੜੀ ਨਹੀਂ ਹੈ। ਤਾਂ ਉਹਨਾਂ ਨੇ ਸਾਰੀਆਂ ਅਟਕਲਾਂ ਨੂੰ ਜਾਂ ਸਾਰੀਆਂ ਕਿਆਸਾਰਾਈਆਂ ਨੂੰ ਰੱਦ ਕਰ ਦਿੱਤਾ। ਤਾਂ ਦੂਸਰੇ ਪਾਸੇ ਸਾਡੇ ਜਿਹੜੇ ਉਦਯੋਗ ਮੰਤਰੀ ਹੈ ਉਹ ਵੀ ਕਾਫੀ ਜ਼ਿਆਦਾ ਸਿੱਟੇ ਆ। ਉਹਨਾਂ ਨੇ ਆਖਿਆ ਸਾਡਾ ਉਦਯੋਗ ਤਾਂ ਬਰਬਾਦ ਹੋ ਗਿਆ। ਉਹ ਕਹਿੰਦੇ ਆ ਕਿ ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਦੇ ਕਰਕੇ ਅਸੀਂ ਬਰਬਾਦੀ ਦੇ ਕੰਢੇ ਤੇ ਪਹੁੰਚ ਚੁੱਕੇ ਹਾਂ। ਕਾਫੀ ਉਹਨਾਂ ਦੇ ਸ਼ਬਦ ਜਿਹੜੇ ਆ ਉਹ ਭਾਰੀ ਆ। ਉਹ ਕਹਿੰਦੇ ਆ ਕਿ ਦੇਖੋ ਜੀ ਬਹੁਤ ਜ਼ਿਆਦਾ ਸਨਅਤ ਦਾ ਨੁਕਸਾਨ ਹੋ ਗਿਆ। ਹਾਲਾਂਕਿ ਜਦੋਂ ਉਹਨਾਂ ਦੀ ਸਟੇਟਮੈਂਟ ਆਈ ਆ ਉਹ ਵੀ ਮੰਨ ਕੇ ਚੱਲ ਰਹੇ ਸਨ, ਉਹ ਵੀ ਮੰਨ ਕੇ ਚੱਲ ਰਹੇ ਸੀਗੇ ਕਿ ਦੇਖੋ ਜੀ ਸੇਵਾਵਾਂ ਬਹਾਲ ਹੋ ਗਈਆਂ, ਅਸੀਂ ਸਵਾਗਤ ਕਰਦੇ ਹਾਂ ਇਸ ਚੀਜ਼ ਦੀ। ਇਹ ਦੇਖੋ ਦਿਲਚਸਪ ਗੱਲ ਆ, ਜਦ ਕਿ ਰੇਲਵੇ ਨੇ ਸਪਸ਼ਟ ਕਰ ਦਿੱਤਾ, ਕਹਿੰਦੇ ਕਿ ਨਹੀਂ ਐਸੀਆਂ ਕੋਈ ਅਫਵਾਹਾਂ ਦੇ ਵਿੱਚ ਸੱਚਾਈ ਨਹੀਂ ਹੈ ਕਿ ਅਸੀਂ ਰੇਲ ਸੇਵਾਵਾਂ ਜਿਹੜੀਆਂ ਬਹਾਲ ਕੀਤੀਆਂ। ਤਾਂ ਪੰਜਾਬ ਸਰਕਾਰ ਤੁਸੀਂ ਦੇਖ ਲਓ ਕਿ ਕਿੰਨੀ ਕੁ ਇਸ ਵੇਲੇ ਜਾਣਕਾਰੀ ਰੱਖਦੀ ਪਈ ਆ, ਕਿੰਨੀ ਕੁ ਸਟੀਕਤਾ ਜਿਹੜੀ ਹੈ ਉਹਦੇ ਪੱਲੇ ਆ। ਮਤਲਬ ਕਿ ਉਹ ਵੀ ਤੁੱਕੇਬਾਜ਼ੀ ਨਾਲ, ਵੈਸੇ ਜ਼ਿਆਦਾਤਰ ਲੋਕ ਅੱਜ ਕੱਲ੍ਹ ਫੇਸਬੁੱਕ ਤੇ ਟਵਿੱਟਰ ਵੇਖ ਕੇ, ਵੈਸੇ ਤਾਂ ਵੈਸੇ ਵੀ ਤੁਹਾਨੂੰ ਪਤਾ ਪੁਲਿਸ ਤੇ ਅਦਾਲਤਾਂ ਵੀ ਕਈ ਵਾਰ ਜਿਹੜੀਆਂ ਨਾ ਉਹ ਫੈਸਲੇ ਜ਼ਰੂਰ ਚੈੱਕ ਕਰਦੀਆਂ ਕਿ ਜਨਤਾ ਦਾ ਕੀ ਹਾਲ ਚਾਲ ਆ ਫੇਸਬੁੱਕ ਤੇ ਜਾਂ ਟਵਿੱਟਰ ਤੇ। ਇਹ ਹੈ ਅੱਜ ਦੇ ਦੌਰ ਦੀ ਕਹਾਣੀ। ਤਾਂ ਮੈਨੂੰ ਲੱਗਦਾ ਕਿ ਸਾਡੀ ਪੰਜਾਬ ਸਰਕਾਰ ਹੈ, ਜਿਹੜੀ ਸਾਡੀ ਸੂਬਾ ਸਰਕਾਰ ਆ, ਉਹ ਵੀ ਫੇਸਬੁੱਕ ਤੇ ਜਾਂ ਵਟਸਐਪ ਯੂਨੀਵਰਸਿਟੀ ਦੀਆਂ ਹੀ ਖਬਰਾਂ ਪੜ੍ਹਦੀ ਆ। ਇਹ ਤੇ ਸਵਾਗਤ ਕਰ ਰਹੇ ਨੇ ਕਿ ਰੇਲ ਸੇਵਾ ਸ਼ੁਰੂ ਹੋ ਗਈ, ਜਦ ਕਿ ਰੇਲਵੇ ਕਹਿ ਰਿਹਾ ਕਿ ਭਾਈ ਸਾਹਿਬ ਇਹ ਗਫ਼ਲਤ ਹੈ ਤੁਹਾਡੀ, ਇਹ ਬਿਲਕੁਲ ਗਲਤ ਫਹਿਮੀ ਆ, ਕੋਈ ਸੇਵਾ ਸ਼ੁਰੂ ਨਹੀਂ ਕੀਤੀ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਜਾਈਏ ਤਾਂ ਪੰਜਾਬ ਦੇ ਪੇਂਡੂ ਵਿਕਾਸ ਫੰਡ ਨੂੰ ਰੋਕਣਾ ਮੰਦਭਾਗਾ, ਕੈਪਟਨ ਅਮਰਿੰਦਰ ਦਾ ਬਿਆਨ। ਹਾਂਜੀ, ਇਹਨਾਂ ਦਾ ਜਿਹੜਾ ਇਹ ਬਿਆਨ ਆ, ਇਹਨਾਂ ਨੇ ਕਿਉਂਕਿ ਦੇਖੋ ਬਹੁਤ ਜ਼ਿਆਦਾ ਇਸ ਚੀਜ਼ ਨੂੰ ਸੀਰੀਅਸਲੀ ਲਿਆ ਕਿ ਸਾਡਾ ਜੇ RDF ਬੰਦ ਹੋ ਗਿਆ ਤੇ ਬਹੁਤ ਕਸੂਤੇ ਫਸ ਜਾਵਾਂਗੇ।
ਤਾਂ ਇਹਨਾਂ ਨੇ ਇਸੇ ਕਰਕੇ ਮੀਟਿੰਗ ਵੀ ਕੀਤੀ ਔਰ ਮੇਰੇ ਖਿਆਲ ਦੇ ਨਾਲ ਮਨਪ੍ਰੀਤ ਸਿੰਘ ਬਾਦਲ ਨੂੰ ਇਹ ਜ਼ਿੰਮੇਵਾਰੀ ਵੀ ਦਿੱਤੀ ਗਈ ਆ ਕਿ ਤੁਸੀਂ ਜਾ ਕੇ ਕੇਂਦਰ ਦੇ ਨਾਲ ਇਹ ਮੁੱਦਾ ਸੁਲਝਾਓ। ਵੈਸੇ ਉਹ ਬਹੁਤ ਲੰਮੇ ਸਮੇਂ ਤੋਂ ਇੱਕ ਮੁੱਦਾ ਸੁਲਝਾ ਰਹੇ ਨੇ, ਉਹ ਨਹੀਂ ਸੁਲਝ ਪਾਇਆ GST ਦੇ ਬਕਾਏ ਵਾਲਾ, ਤੇ ਇਹ ਇਸ ਤਰ੍ਹਾਂ ਉਹ ਸੁਲਝਾ ਲੈਣਗੇ, ਮੈਨੂੰ ਸਮਝ ਨਹੀਂ ਆਉਂਦੀ। ਔਰ ਦੂਜੀ ਗੱਲ ਇਹ ਆ ਕਿ ਇਹਦੀ ਕੀ ਦਿੱਕਤ ਪਈ, ਹੁਣ ਸੋਚਣ ਵਾਲੀ ਗੱਲ ਹੈ ਕਿ RDF ਉਹਨਾਂ ਨੇ ਬੰਦ ਨਹੀਂ ਕੀਤਾ ਪੱਕੇ ਤੌਰ ਤੇ, ਸਕਰੂਟਨੀ 'ਚ ਪਾਇਆ। ਆਪਾਂ ਕੱਲ੍ਹ ਵੀ ਗੱਲ ਕੀਤੀ ਸੀਗੀ, ਤਾਂ ਸਕਰੂਟਨੀ 'ਚ ਪਾਉਣ ਦਾ ਮਤਲਬ ਕੀ ਹਿਸਾਬ ਕਿਤਾਬ ਦਿਓ। ਹੁਣ ਇੱਧਰ ਵੈਸੇ ਚੀਮਾ ਸਾਹਿਬ ਜਿਹੜੇ ਹੈਗੇ ਆ ਵਿਰੋਧੀ ਧਿਰ ਦੇ ਆਗੂ, ਉਹ ਵੀ ਕਹਿ ਰਹੇ, ਉਹ ਕਹਿੰਦੇ ਕੈਪਟਨ ਸਾਹਿਬ ਉਹਨਾਂ ਨੇ ਹਿਸਾਬ ਹੀ ਮੰਗਿਆ, ਹਿਸਾਬ ਦੇ ਦਿਓ ਤੁਸੀਂ, ਫਿਰ ਦੇਖਦੇ ਆ ਕੀ ਬਣਦਾ। ਹੁਣ ਸੱਚ ਕੀ ਹੈ, ਹੁਣ ਹਕੀਕਤ ਕੀ ਆ, ਪਿਛਲੀ ਕੁੰਡੀ ਕੀ ਹੈ, ਇਹ ਦੇਖਣ ਦੀ ਜ਼ਰੂਰਤ ਆ। ਅਸਲ ਦੇ ਵਿੱਚ ਦੇਖੋ ਚੱਕਰ ਕੀ ਸੀਗਾ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਜੀ ਹੁੰਦੇ ਸਨ ਨਾ ਚੀਫ ਮਿਨਿਸਟਰ, ਤੁਹਾਨੂੰ ਯਾਦ ਹੋਣਾ ਕਿ ਸੰਗਤ ਦਰਸ਼ਨ ਉਹਨਾਂ ਦੇ ਬੜੇ ਪਪੂਲਰ ਸੀਗੇ, ਬੜੇ ਮਸ਼ਹੂਰ ਸੀਗੇ, ਉਹਨਾਂ ਦੀ ਮਸ਼ਹੂਰੀ ਬਹੁਤ ਜ਼ਿਆਦਾ ਹੁੰਦੀ ਸੀ ਸੰਗਤ ਦਰਸ਼ਨਾਂ ਦੇ ਵਿੱਚ। ਮਗਰੋਂ ਤੋਂ ਵੀ ਆ ਕੇ ਤੇ ਕੰਮ ਵੀ ਖਰਾਬ ਹੋਣ ਲੱਗ ਪਿਆ। ਕਾਲੀਆਂ ਝੰਡੀਆਂ ਦੇ ਇਹਨਾਂ ਦੱਸ ਸੀ ਕਿ ਕਾਲੀਆਂ ਪੱਗਾਂ ਤੇ ਕਾਲੀਆਂ ਜਰਾਬਾਂ ਜਿਹੜੀਆਂ ਬਾਹਰ ਹੀ ਲਵਾ ਲਈਆਂ ਜਾਂਦੀਆਂ ਸੀ। ਇਹ ਹਾਲ ਸੀਗਾ ਕਿ ਕਾਲੀਆਂ ਲੋਈਆਂ ਵੀ ਅੰਦਰ ਨਹੀਂ ਸੀ ਦਾੜ ਦਿੱਤੀਆਂ ਜਾਂਦੀਆਂ। ਪਰ ਉਹਨਾਂ ਸੰਗਤ ਦਰਸ਼ਨਾਂ ਦੇ ਵਿੱਚ ਇੱਕ ਚੀਜ਼ ਤੁਸੀਂ ਦੇਖੀ ਹੋਏਗੀ, ਚਾਹੇ ਉਹ ਲੰਬੀ ਦੇ ਸੰਗਤ ਦਰਸ਼ਨ ਤੇ ਸਾਰੇ ਸੰਸਾਰ 'ਚ ਮਸ਼ਹੂਰ ਸਨ, ਉਹਦੇ ਅਸੀਂ ਆਪ ਬੜੇ ਕਵਰ ਕੀਤੇ ਆ, ਤੇ ਜਿੱਥੇ ਵੀ ਹੁੰਦੇ ਸੀ ਸੰਗਤ ਦਰਸ਼ਨ ਉੱਥੇ ਖੁੱਲ੍ਹਾ ਪੈਸਾ ਦਿੱਤਾ ਜਾਂਦਾ ਸੀਗਾ, ਤੇ ਉਹ ਇੱਕ ਵਜ਼ਾਰਤ ਸੀ। ਆਮ ਤੌਰ ਤੇ ਬੰਦਾ ਪੁੱਛਦਾ ਸੀਗਾ, ਯਾਰ ਬਾਦਲ ਸਾਹਿਬ ਇੰਨੇ ਨੋਟ ਮਤਲਬ ਟਰੰਕਾਂ ਦੇ ਟਰੰਕ ਹੀ ਭਰ ਕੇ ਨਾਲ ਲੈ ਕਰਦੇ, ਅਸੀਂ ਉਹਨੂੰ ਵੀ ਦੇ ਦਿਓ, ਉਹਨੂੰ ਵੀ ਦੇ ਦਿਓ। ਜਿਹੜੇ ਬੰਦੇ ਜਾਣੀ ਜਾਣ ਸਨ, ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦੀ ਜਾਣਕਾਰੀ ਸੀ, ਉਹ ਦੱਸਦੇ ਹੁੰਦੇ ਸਨ ਕਿ ਅਸਲ ਦੇ ਵਿੱਚ ਇਹ ਵੱਖ-ਵੱਖ ਸਕੀਮਾਂ ਦਾ ਪੈਸਾ ਹੈ। ਖਾਸ ਤੌਰ ਤੇ ਵਿਆਪੀ ਵਿਕਾਸ ਨਾਲ ਜੁੜੀਆਂ ਜਿਹੜੀਆਂ ਸਕੀਮਾਂ ਹੁੰਦੀਆਂ, ਜਿਨ੍ਹਾਂ ਬਾਰੇ ਆਮ ਬੰਦੇ ਨੂੰ ਵੀ ਨਹੀਂ ਪਤਾ ਹੁੰਦਾ, ਆਮ ਜਰਨਲਿਸਟ ਨੂੰ ਵੀ ਨਹੀਂ ਪਤਾ ਹੁੰਦਾ, ਸਾਡੇ ਵਰਗੇ ਨੂੰ ਬਹੁਤ ਸਾਰੀਆਂ ਸਕੀਮਾਂ ਹੁੰਦੀਆਂ, ਉਹ ਕੋਈ ਪ੍ਰਸ਼ਾਸਕੀ ਮਾਹਰ ਹੀ ਦੱਸ ਸਕਦਾ ਕਿਹੜੀਆਂ ਕਿਹੜੀਆਂ ਸਕੀਮਾਂ ਹੁੰਦੀਆਂ। ਤਾਂ ਉਹਨਾਂ ਸਕੀਮਾਂ ਦਾ ਪੈਸਾ ਜਿਹੜਾ ਵੱਖ-ਵੱਖ ਤਰੀਕਿਆਂ ਦੇ ਨਾਲ ਉਹ ਉੱਥੇ ਵਰਤਿਆ ਜਾਂਦਾ ਹੈ। ਤਾਂ ਉਹਦੇ ਵਿੱਚ ਕੀ ਸੀਗਾ ਕਿ ਜਿਹੜਾ ਦਿਹਾਤੀ ਵਿਕਾਸ ਫੰਡ ਆ, ਉਹਦੀ ਵੀ ਬਹੁਤ ਵੱਡੀ ਰਕਮ ਜਿਹੜੀ, ਕਿਉਂਕਿ ਕੋਈ ਇੱਕ ਫਿਕਸ ਆਮਦਨ ਹੈ ਪੰਜਾਬ ਦੀ, ਜਿਵੇਂ ਹੁਣ ਕੋਈ ਅਖਬਾਰ 1500 ਕਰੋੜ ਲਿਖ ਰਿਹਾ, ਕੋਈ 1700 ਕਰੋੜ ਲਿਖ ਰਿਹਾ, ਇਕੱਲਾ ਇਹੀ ਰੂਰਲ ਡਿਵੈਲਪਮੈਂਟ ਫੰਡ ਹੈ। ਮਾਰਕੀਟ ਕਮੇਟੀ ਦਾ ਜਿਹੜਾ ਆਪਣਾ ਉਹ ਆਮਦਨ ਦਾ ਖਾਤਾ ਹੈ ਉਹ ਵੱਖਰਾ ਹੈ, ਆੜ੍ਹਤੀਆਂ ਦਾ ਜਿਹੜਾ 2.5% ਟੈਕਸ ਉਹ ਵੱਖਰਾ, ਦਾਮੀ ਵੱਖਰੀ ਆ, ਟਰਾਂਸਪੋਰਟੇਸ਼ਨ ਦਾ ਖਰਚਾ ਜਿਹੜਾ ਵੱਖਰਾ, ਸਾਰੇ ਵੱਖਰੇ ਆ ਖਰਚੇ। ਤਾਂ ਰੂਰਲ ਡਿਵੈਲਪਮੈਂਟ ਦੀ ਗੱਲ ਚੱਲੀ ਆ, ਤਾਂ ਉਹ ਪੈਸਾ ਫਿਕਸ ਸੀਗਾ, ਤਾਂ ਉਹਦੇ ਵਿੱਚੋਂ ਬਹੁਤ ਸਾਰਾ ਪੈਸਾ ਇੱਧਰ ਇਸਤੇਮਾਲ ਕੀਤਾ ਜਾਂਦਾ ਸੀ। ਮੈਂ ਉਸ ਵੇਲੇ ਇਹ ਗੱਲਾਂ ਸੁਣੀਆਂ ਨੇ ਕਈ ਵਾਰ। ਤਾਂ ਉਸ ਤੋਂ ਬਾਅਦ ਹੁਣ ਕੈਪਟਨ ਅਮਰਿੰਦਰ ਸਿੰਘ ਵੇਲੇ ਦੇਖੋ ਇਹ ਐਕਚੁਅਲੀ ਉਦੋਂ ਗੱਲ ਸੁਣੀ ਸੁਣਾਈ ਮੈਂ ਕਰ ਰਿਹਾ ਕਿ ਬਹੁਤ ਸਾਰਾ ਪੈਸਾ ਇਸ ਤਰ੍ਹਾਂ ਸਕੀਮਾਂ 'ਚੋਂ ਲਿਆ ਕੇ ਇਹ ਸੰਗਤ ਦਰਸ਼ਨ ਦੇ ਵਿੱਚ ਵੰਡਿਆ ਜਾਂਦਾ ਸੀਗਾ। ਔਰ ਆਪਾਂ ਨੂੰ ਵੀ ਪਤਾ ਕਿ ਸੰਗਤ ਦਰਸ਼ਨ ਵਾਸਤੇ ਉਹ ਵੈਸੇ ਕਹਿ ਦਿੰਦੇ ਬਾਦਲ ਸਾਹਿਬ ਇੱਕ ਵਾਰੀ ਹੱਥ 'ਚ ਕਹਿੰਦੇ ਕਿ ਬੈਂਕ ਲੁੱਟ ਲਓ, ਪਰਚਾ ਮੈਂ ਨਹੀਂ ਹੋਣ ਦਿੰਦਾ। ਉਹ ਕਿਸੇ ਨੇ ਬੈਂਕ ਲੁੱਟ ਕੇ ਨਹੀਂ ਸੀ ਜਾਂਦੇ, ਪੈਸੇ ਕਿਉਂ ਵੰਡੀ ਜਾਂਦੇ ਸੀਗੇ। ਕੈਪਟਨ ਅਮਰਿੰਦਰ ਸਿੰਘ ਵੇਲੇ ਤੇ ਇਹ ਐਕਚੁਅਲੀ ਗੱਲ ਹੁਣ ਜਿਹੜੀ ਆ ਉਹ ਸਾਹਮਣੇ ਆਈ ਆ ਕਿ ਇਹਨਾਂ ਨੇ RDF ਦੇ ਪੈਸੇ ਤੇ 6000 ਕਰੋੜ ਰੁਪਏ ਦਾ ਕਰਜ਼ਾ ਲੈ ਰੱਖਿਆ। ਇਹ ਵੇਖੋ ਹੁਣ ਕਮਾਲ ਦੀ ਗੱਲ ਆ ਕਿ ਕਿਸਾਨਾਂ ਦਾ ਜਿਹੜਾ ਪੈਸਾ ਇਕੱਠਾ ਕੀਤਾ ਜਾਂਦਾ ਉਹਨਾਂ ਦੀ ਫਸਲ ਤੋਂ, ਜਿਹੜਾ ਉਹਨਾਂ ਦੇ ਪਿੰਡਾਂ ਦੇ ਵਿਕਾਸ ਵਾਸਤੇ ਆ, ਉਹਨੂੰ ਗਹਿਣੇ ਰੱਖ ਕੇ ਇਹਨਾਂ ਨੇ 6000 ਕਰੋੜ ਰੁਪਏ ਦਾ ਕਰਜ਼ਾ ਲਿਆ। ਤੇ ਉਹਦੇ ਨਾਲ ਜੋ ਕਰਜ਼ ਮਾਫੀ ਦੀ ਇੱਕ ਛੋਟੀ ਜਿਹੀ ਇਹਨਾਂ ਨੇ ਸਕੀਮ ਲਿਆਂਦੀ ਸੀਗੀ, ਜਿਹਦੇ ਚ ਕਰਜ਼ ਮਾਫੀ ਕੀਤੀ ਸੀ ਇਹਨਾਂ ਨੇ, ਸ਼ਾਇਦ ਕੁਛ ਹਜ਼ਾਰ ਕਿਸਾਨਾਂ ਦੀ 2-2 ਲੱਖ ਰੁਪਏ ਤੱਕ ਦੀ। ਤਾਂ ਉਹ ਸਕੀਮ ਦੇ ਵਿੱਚ ਪੈਸਾ ਜਿਹੜਾ ਉਹ ਇਹਨਾਂ ਨੇ ਵਾੜਿਆ ਵਾ। ਸਮਝ ਗਏ ਨਾ ਕਿ ਰੂਰਲ ਡਿਵੈਲਪਮੈਂਟ ਫੰਡ ਦਾ 6000 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਉਹਦੇ ਤੇ ਲੈ ਰੱਖਿਆ ਇਹਨਾਂ ਨੇ, ਉਹ ਕਿਸਾਨਾਂ ਦੇ ਕਰਜ਼ੇ ਵਾਸਤੇ ਵਰਤਿਆ ਵਾ। ਤਾਂ ਹੁਣ ਉਹ ਤਾਂ ਦੇਣਾ ਹੀ ਆ, ਮੂਲ ਵੀ ਤੁਹਾਨੂੰ ਉਤਾਰਨਾ ਪੈਣਾ ਤੇ ਵਿਆਜ ਵੀ ਦੇਣੀ ਪੈਣੀ ਆ। ਤੇ ਜੇ ਰੂਰਲ ਡਿਵੈਲਪਮੈਂਟ ਫੰਡ ਹੀ ਕਰਨ ਨੂੰ ਬੰਦ ਹੋ ਜਾਂਦਾ ਤੇ ਫਿਰ ਦਓਗੇ ਕਿੱਥੋਂ? ਇਹ ਵੀ ਇੱਕ ਸਮੱਸਿਆ, ਕਿਉਂਕਿ ਕਰਜ਼ੇ ਤੇ ਪਿਛਲੇ ਵੀ ਲੈਣ ਡਏ, ਕਰਜ਼ੇ ਤੇ ਪਿਛਲੇ ਬਹੁਤ ਔਖੇ ਲੈਣ ਡਏ। ਔਖੇ ਕੀ ਲੈਣ ਡਏ ਕਿ ਕਰਜ਼ੇ ਲਾਉਣ ਵਾਸਤੇ ਗਾਂ ਕਰਜ਼ੇ ਲਾਏ ਜਾਂਦੇ ਆ। 5 ਸਾਲ ਇਸੇ ਤਰ੍ਹਾਂ ਟਪਾ ਕੇ ਉਹ ਫੰਡ ਜਿਹੜੀ ਹੈ ਭਾਰੀ ਕਰਕੇ ਦੂਜੇ ਦੇ ਸਿਰ ਤੇ ਰੱਖ ਦਿੱਤੀ ਜਾਂਦੀ ਹੈ। ਫਿਰ ਦੂਜਾ ਹੁੰਦਾ 5 ਸਾਲਾਂ ਬਾਅਦ ਉਹ ਫੰਡ ਭਾਰੀ ਦੀ ਭਾਰੀ ਹੋਈ ਜਾਂਦੀ ਆ, ਫਿਰ ਜਿਹੜੇ ਹੌਲੇ ਹੋ ਜਾਂਦੇ 5 ਸਾਲਾਂ ਬਾਅਦ। ਆਹੀ ਸਮੱਸਿਆ ਨਾ, ਬੇਸਿਕ ਸਮੱਸਿਆ ਇਹੀ ਹੈ ਪੰਜਾਬ ਦੇ ਅਰਥਚਾਰੇ ਦੀ। ਤਾਂ ਹੁਣ ਇਹਨਾਂ ਨੂੰ ਇਹ ਭਾਵ ਹੀ ਬਣੀ ਪਈ ਆ ਕਿ ਸਾਡਾ ਬਣੂਗਾ ਕੀ, ਅਸੀਂ ਤਾਂ ਹਰੇਕ ਪਾਸੋਂ ਬਲੇਟੇ ਜਾ ਰਹੇ। ਔਰ ਉੱਤੋਂ ਇਲੈਕਸ਼ਨ ਆ, ਠੀਕ 1 ਸਾਲ ਬਾਅਦ ਇਲੈਕਸ਼ਨ ਆ, 1 ਸਾਲ ਬਾਅਦ
ਚੋਣ ਜਾਬਤਾ ਲੱਗਿਆ ਹੋਊਗਾ ਔਰ ਉਸ ਤੋਂ ਬਾਅਦ ਕੁਛ ਨਹੀਂ ਕਰ ਸਕਦੇ, ਤਾਂ ਲੈ ਦੇ ਕਿ ਸਾਡੇ ਕੋਲ 12-13 ਮਹੀਨੇ ਆ, ਅਸੀਂ ਜੇ ਇਹਨਾਂ ਚੀਜ਼ਾਂ 'ਚ ਉਲਝ ਗਏ ਤਾਂ ਸਾਡੇ ਨਾਲ ਬੁਰੀ ਹੋਏਗੀ। ਸੋ ਇਸ ਕਰਕੇ ਹੁਣ ਕਈ ਤਰ੍ਹਾਂ ਨਾਲ ਕਈ ਪੱਖਾਂ ਤੋਂ ਹੱਥ ਪੱਲੇ ਮਾਰਨ ਦਾ ਯਤਨ ਕੀਤਾ ਜਾ ਰਿਹਾ, ਪਰ ਡੈਫੀਨੇਟਲੀ ਇਹ ਗੱਲ ਜਿਹੜੀ ਆ ਉਹ ਤੈਅ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਨਰਿੰਦਰ ਮੋਦੀ ਸਰਕਾਰ ਲਗਾਤਾਰ ਉਲਝਾਉਂਦੀ ਜਾ ਰਹੀ ਹੈ, ਖਾਸ ਤੌਰ ਤੇ ਆਰਥਿਕ ਮੁਹਾਵਜ਼ੇ ਤਾਂ ਕਿਸ ਤਰ੍ਹਾਂ ਨਿਕਲ ਸਕਦੇ ਹੁਣ ਪਤਾ ਨਹੀਂ ਮੈਨੂੰ, ਪਰ ਇਹ ਗੱਲ ਸੱਚ ਆ ਕਿ ਉਹ ਰੂਰਲ ਡਿਵੈਲਪਮੈਂਟ ਫੰਡ ਦਾ ਜੇ ਸਾਰਾ ਪੈਸਾ ਫਰਜ਼ ਕਰੋ 1500 ਕਰੋੜ ਰੁਪਈਆ ਜਿਸ ਤਰ੍ਹਾਂ ਲਿਆ ਜਾਂਦਾ ਜਾਂ 1700 ਕਰੋੜ ਰੁਪਈਆ ਲਿਆ ਜਾਂਦਾ, ਜੇ ਉਹ 13,000 ਪਿੰਡਾਂ ਦੇ ਵਿੱਚ ਸਾਲ ਦੀ ਸਾਲ ਲੱਗ ਜਾਂਦਾ ਤੇ ਮੇਰੇ ਖਿਆਲ ਦੇ ਨਾਲ ਆਹ ਸਮਾਰਟ ਵਿਲੇਜ ਸਕੀਮ ਜਿਹੜੀ ਹੁਣ ਸ਼ੁਰੂ ਕੀਤੀ ਆ, ਇਹ ਸਮਾਰਟ ਵਿਲੇਜ ਸਕੀਮ ਤੇ ਸ਼ੁਰੂ ਕਰਨ ਦੀ ਲੋੜ ਹੀ ਨਹੀਂ ਪੈਣੀ, ਵਿਲੇਜ ਉਸ ਤਰ੍ਹਾਂ ਹੀ ਸਮਾਰਟ ਹੋ ਜਾਣੇ ਸੀ ਕੀ ਕਦੇ। ਜੀ ਜੀ, ਅਗਲੀ ਮਿੰਟ 'ਚ ਗੱਲ ਕਰੀਏ, ਕੈਪਟਨ ਵੱਲੋਂ 4 ਨਵੰਬਰ ਨੂੰ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਲਈ ਸਮੂਹ ਵਿਧਾਇਕਾਂ ਨੂੰ ਨਾਲ ਚੱਲਣ ਦੀ ਕੀਤੀ ਅਪੀਲ। ਦੇਖੋ ਇਹਨਾਂ ਨੇ ਅਪੀਲ ਤਾਂ ਕੀਤੀ ਆ, ਪਰ ਇਸ ਅਪੀਲ ਤੇ ਹੁਣ ਅਮਲ ਹੋਏਗਾ ਇਹ ਗੱਲ 50-50 ਆ, ਕਿਉਂਕਿ ਅੱਗੇ ਤੇ ਸਹਿਮਤੀ ਬਣ ਗਈ ਸੀਗੀ ਇਹਨਾਂ ਦੀ ਅਸੈਂਬਲੀ ਦੇ ਵਿੱਚ, ਔਰ ਉਸ ਤੋਂ ਬਾਅਦ ਆਪਾਂ ਦੇਖਿਆ ਹੀ ਆ ਕਿ ਸਹਿਮਤੀ ਬਣਨ ਤੋਂ ਬਾਅਦ ਦੇ ਵਿੱਚ ਕੀ ਬਣਿਆ ਸੀਗਾ, ਆਪਸ ਦੇ ਵਿੱਚ ਹੀ ਡਹਿ ਪਏ ਸਨ, ਕਾਫੀ ਕੁਛ ਇੱਕ ਦੂਜੇ ਨੂੰ ਕਿਹਾ ਸੀਗਾ ਇਹਨਾਂ ਨੇ, ਤਾਂ ਬਹਰਹਾਲ ਅਪੀਲ ਕੀਤੀ ਹੈ ਇਹਨਾਂ ਨੇ ਕਿ ਜਿਹੜੇ ਸਰਕਾਰ ਦੇ ਘਾਤਕ ਖੇਤੀ ਕਾਨੂੰਨ ਹੈ ਇਹਨਾਂ ਨੂੰ ਅਸਰਹੀਣ ਬਣਾਉਣ ਵਾਸਤੇ ਸੂਬੇ ਦੀ ਵਿਧਾਨ ਸਭਾ ਵੱਲੋਂ ਜਿਹੜੇ ਪਾਸ ਕੀਤੇ ਖੇਤੀ ਸੋਧ ਕਾਨੂੰਨ ਆ ਉਹਨਾਂ ਨੂੰ ਛੇਤੀ ਸਹਿਮਤੀ ਲਈ 4 ਨਵੰਬਰ ਨੂੰ ਭਾਰਤ ਦੇ ਰਾਸ਼ਟਰਪਤੀ ਨੂੰ ਜੋ ਮਿਲਣ ਵਾਸਤੇ ਅਤੇ ਯਾਦ ਪੱਤਰ ਦੇਣ ਲਈ ਦਿੱਤਾ ਪ੍ਰੋਗਰਾਮ ਜਿਹੜਾ ਉਹ ਬਣਾਇਆ ਗਿਆ, ਤਾਂ ਉਹਦੇ ਵਿੱਚ ਸਮੂਹ ਪਾਰਟੀਆਂ ਦੇ ਵਿਧਾਇਕਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਤੁਸੀਂ ਸ਼ਮੂਲੀਅਤ ਕਰੋ, ਸ਼ਿਰਕਤ ਕਰੋ। ਉਹਨਾਂ ਦਾ ਵਿਚਾਰ ਆ ਮੈਂ ਕੋਟ ਕਰ ਦਿੱਤਾ, ਪਰ ਗੱਲ ਤੇ ਇਹ ਆ ਨਾ ਕਿ ਹਾਲ ਦੀ ਘੜੀ ਤੇ ਉਹ ਜਿਹੜੇ ਬਿੱਲ ਆ ਉਹ ਪਏ ਆ ਰਾਜਪਾਲ ਦੇ ਕੋਲ, ਤਾਂ ਰਾਜਪਾਲ ਜਿਹੜਾ ਆ ਉਹ ਰੱਖ ਸਕਦਾ ਆਪਣੇ ਕੋਲ। ਸਭ ਤੋਂ ਪਹਿਲਾਂ ਤੇ ਮਿਲਣਾ ਜ਼ਰੂਰੀ ਜਿਹੜਾ ਉਹ ਤੁਹਾਨੂੰ ਰਾਜਪਾਲ ਨੂੰ ਹੈ ਕਿ ਹਾਂ ਭਾਈ ਤੁਸੀਂ ਨਿਬੇੜਾ ਕਰੋ, ਕਿਉਂਕਿ ਇਹਦੇ ਵਿੱਚ ਫਾਊਂਡੇਸ਼ਨ ਨਹੀਂ ਨਾ ਹੁੰਦੀ, ਕੋਈ ਜਿਹੜਾ ਗਵਰਨਰ ਹੈ ਕਿੰਨੇ ਸਮੇਂ ਵਾਸਤੇ ਰੱਖੇਗਾ ਉਹ ਤੈਅ ਨਹੀਂ ਹੈ। ਰਾਸ਼ਟਰਪਤੀ ਜੀ ਕੋਲ ਵੀ ਇਸ ਤਰ੍ਹਾਂ ਦੇ ਅਖਤਿਆਰ ਨਹੀਂ। ਹੁਣ ਸਿੱਧਾ ਤੁਸੀਂ ਰਾਸ਼ਟਰਪਤੀ ਕੋਲ ਜਾ ਰਹੇ ਹੋ, ਇੱਕ ਤਰ੍ਹਾਂ ਨਾਲ ਲੋਕਾਂ ਨੂੰ ਵਿਖਾ ਰਹੇ ਹੋ ਕਿ ਅਸੀਂ ਬਹੁਤ ਗੰਭੀਰਤਾ ਰੱਖਦੇ ਹਾਂ, ਪਰ ਫਾਇਦਾ ਕੀ ਆ? ਹੁਣ ਦੇਖੋ ਗਵਰਨਰ ਕੌਣ ਹੈ, ਕਿੰਨੇ ਗਵਰਨਰਾਂ ਦੇ ਰੌਲਾ ਪੈਣ ਡੇ ਆ। ਛੱਤੀਸਗੜ੍ਹ ਦੇ ਵਿੱਚ ਉੱਥੇ ਆਡਾ ਲਾਈ ਬੈਠਾ ਗਵਰਨਰ ਦੇ ਬੰਦਾ, ਉਹ ਬੀਬੀ ਆ ਉੱਥੇ, ਉਹ ਇਹਨਾਂ ਦੀ ਆਪਣੀ ਆਗੂ ਨਿਤਨੀ ਹੈ ਭਾਰਤੀ ਜਨਤਾ ਪਾਰਟੀ ਦੀ, ਉਹਨੇ ਅੱਡ ਉੱਤੇ ਪਸੂੜੀ ਪਾ ਰੱਖੀ ਹੈ ਸਰਕਾਰ ਦੇ ਨਾਲ, ਬਹੁਤ ਜ਼ਿਆਦਾ ਉਹਨਾਂ ਦਾ ਕਲੇਸ਼ ਆ। ਜੇ ਤੁਸੀਂ ਦੇਖੋਗੇ ਮਹਾਰਾਸ਼ਟਰ ਦੇ ਵਿੱਚ ਜਿਹੜੇ ਗਵਰਨਰ ਹੈ ਕੁਸ਼ਿਆਰੀ ਸਾਹਿਬ, ਉਹ ਉੱਥੇ ਸਿੰਘ ਫਸਾ ਕੇ ਬੈਠੇ ਉਧਰ ਠਾਕਰੇ ਦੇ ਨਾਲ, ਤੇ ਉੱਥੇ ਹਿੰਦੂਤਵ ਦੀ ਗੱਲ ਕਰੀ ਜਾਂਦੇ ਆ ਸੰਵਿਧਾਨਕ ਅਹੁਦੇ ਤੇ ਬੈਠ ਕੇ। ਵੀਪੀ ਸਿੰਘ ਬਦਨੌਰ ਹੈ ਜਿਹੜੇ ਸਾਡੇ ਰਾਜਪਾਲ ਆ ਮਾਨਯੋਗ ਬਦਨੌਰ ਸਾਹਿਬ, ਉਹ ਖੁਦ ਇਸ ਸੰਘ ਦੇ ਆਗੂ ਆ, ਖੁਦ ਭਾਰਤੀ ਜਨਤਾ ਪਾਰਟੀ ਦੀ MP ਰਹਿ ਚੁੱਕੇ ਆ। ਤਾਂ ਇਹ ਜਿਹੜੀ ਅਪੁਆਇੰਟਮੈਂਟ ਹੁੰਦੀ ਹੈ ਗਵਰਨਰ ਦੀ, ਉਹ ਕਾਂਗਰਸ ਵੇਲੇ ਵੀ ਇਸ ਤਰ੍ਹਾਂ ਹੁੰਦੀ ਸੀ ਕਿ ਭਾਰਤੀ ਜਨਤਾ ਪਾਰਟੀ ਵੇਲੇ ਦਿੰਦੀ ਹੈ, ਤਾਂ ਗਵਰਨਰ ਪਾਸੇ ਚੱਲ ਜਾਣਗੇ ਬਹੁਤ ਔਖਾ ਹੈ। ਔਰ ਜੇ ਆਪਾਂ ਦੇਖੀਏ ਤਾਂ ਉਹ ਇੱਕ ਸੰਵਿਧਾਨਕ ਅਹੁਦਾ ਹੈ, ਸੰਵਿਧਾਨ ਦੇ ਮੁਤਾਬਕ ਚੱਲਣਾ ਸਰਕਾਰ ਉੱਤੇ ਬਹੁਤਾ ਕੁਛ ਨਹੀਂ ਕਰ ਸਕਦੀ। ਹਾਂ, ਜੇ ਆਪਾਂ ਸੰਵਿਧਾਨ ਨੂੰ ਥੋੜਾ ਜਿਹਾ ਪੜ੍ਹ ਕੇ ਦੇਖੀਏ ਤਾਂ ਇਹ ਆਉਂਦਾ ਕਿ ਬੇਸ਼ੱਕ ਗਵਰਨਰ ਦੇ ਕੋਲ ਬਹੁਤ ਅਖਤਿਆਰ ਹੈ, ਪਰ ਇਹ ਵੀ ਇੱਕ ਪ੍ਰੋਵੀਜ਼ਨ ਹੈ ਉਹਦੇ ਵਿੱਚ ਕਿ ਤੁਸੀਂ ਕੈਬਨਿਟ ਦੀ ਸਲਾਹ ਦੇ ਨਾਲ ਚੱਲਣਾ ਹੈ। ਇਹ ਹੈ ਬਹੁਤ ਵਧੀਆ ਪ੍ਰੋਵੀਜ਼ਨ ਆ ਸੰਵਿਧਾਨ ਦੀ, ਪਰ ਕਿਹੜਾ ਚੱਲਦਾ ਹੈ? ਕਾਂਗਰਸ ਦੇ ਕਿਹੜਾ ਗਵਰਨਰ ਚੱਲਦੇ ਆ? ਇਹ ਸਾਫ਼ ਹੈ, ਸਿੱਧੀ ਗੱਲ ਆ। ਤਾਂ ਜਿਵੇਂ ਰਾਸ਼ਟਰਪਤੀ ਵੀ ਤੁਹਾਨੂੰ ਪਤਾ ਹੀ ਆ ਕਿ ਕਿਵੇਂ ਬਣਦੇ ਨੇ। ਰਾਸ਼ਟਰਪਤੀ ਵੀ ਜ਼ਿਆਦਾਤਰ ਉਹਨਾਂ ਪਾਰਟੀਆਂ ਤੋਂ ਹੀ ਆਉਂਦੇ ਆ ਨਾ, ਉਹ ਤਾਂ ਫਿਰ ਹੀ ਖਤਮ ਹੋ ਗਈ ਜਦੋਂ ਰਾਸ਼ਟਰਪਤੀ ਬਹੁਤ ਹੱਦ ਤੱਕ ਜਿਵੇਂ ਕਹਿ ਲਓ ਕਿ ਸਾਂਝੇ ਤੌਰ ਤੇ ਚੁਣੇ ਜਾਂਦੇ ਸਨ। ਤਾਂ ਹੁਣ ਤਾਂ ਰਾਸ਼ਟਰਪਤੀ ਦਾ ਜਿਹੜਾ ਇਲੈਕਸ਼ਨ ਪਤਾ ਹੀ ਆ ਤੁਹਾਨੂੰ ਕਿਸ ਤਰ੍ਹਾਂ ਹੁੰਦਾ। ਤਾਂ ਇਹ ਚੀਜ਼ ਜਿਹੜੀ ਆ ਉਹ ਇਸ ਵੇਲੇ ਬਹੁਤ ਸਰਲ ਤਰੀਕੇ ਨਾਲ ਸਮਝੀ ਜਾ ਸਕਦੀ ਹੈ ਕਿ ਇਹ ਚੀਜ਼ਾਂ ਹੈਗੀਆਂ ਨੇ ਬਿਲਕੁਲ ਮਾਫ ਹੈ। ਇਹਨਾਂ ਚੀਜ਼ਾਂ ਦਾ ਕੋਈ ਤੁੱਕ ਨਹੀਂ ਬਣਦਾ, ਚਾਹੇ ਗਵਰਨਰ ਕੋਈ ਫਿਰ ਚਾਹ ਪਾਣੀ ਪੀਣੀ ਤਾਂ ਤੁਸੀਂ ਉੱਥੇ ਜੇ ਬਿਸਕੁਟ ਹੀ ਖਾਣੇ ਪਾਰਲੇ ਜੀ ਦੇ ਇੱਕ ਕਿਤੇ ਕੰਟੀਨ 'ਚ ਬੈਠ ਕੇ ਖਾ ਲਓ ਸਾਰੇ ਇਕੱਠੇ ਹੋ ਕੇ। ਕਿਉਂ ਲੋਕਾਂ ਦਾ ਤੁਸੀਂ ਐਵੇਂ ਟਾਈਮ ਵੇਸਟ ਕਰਨਾ? ਕਿਉਂ ਐਵੇਂ ਆਪਦਾ ਟਾਈਮ ਵੇਸਟ ਕਰਨਾ? ਉੱਥੇ ਬਿਸਕੁਟ ਖਾ ਲਓ, ਜਿੱਦਣ ਮੀਂਹ ਮੂੰਹ ਪਿਆ ਠੰਡ ਠੁੰਡ ਹੋਈ ਤੇ ਚਲੋ ਉੱਥੇ ਬਹਿ ਜਾਓ, 10 ਮਿੰਟ ਗੱਪਾ ਗੁੱਪਾ ਮਾਰ ਦਿਓ। ਉਹ ਕੱਖ ਨਹੀਂ ਹੋਣਾ। ਜੇ ਹੋਣਾ ਤਾਂ ਉਹ ਸੁਪਰੀਮ ਕੋਰਟ 'ਚ ਹੋਣਾ ਹੈ। ਤੁਸੀਂ ਤਗੜੇ ਤੋਂ ਤਗੜੇ ਵਕੀਲ ਦਾ ਕਾਨੂੰਨੀ ਮਾਰ ਦਾ ਵਿਚਾਰ ਲੈ ਲਓ, ਉਹ ਤੁਹਾਨੂੰ ਇਹੋ ਗੱਲ ਕਹੇਗਾ ਕਿ ਭਾਈ ਇਹ ਗੱਲਾਂ ਜਿਹੜੀਆਂ ਨੇ ਉਹ ਐਵੇਂ ਪਾਣੀ 'ਚ ਮਧਾਣੀ ਵਾਲੀਆਂ,
ਜੇ ਵੇਖਣਾ ਤਾਂ ਚੱਕਾ ਤੇ ਸੁਪਰੀਮ ਕੋਰਟ 'ਚ ਜਾ ਕੇ ਤੁਸੀਂ ਵੇਖ ਸਕਦੇ ਹੋ, ਅਦਰਵਾਈਜ਼ ਸਿੱਧੀ ਲੜਾਈ ਤੇ ਚੱਲੀ ਜਾਣੀ ਹੈ। ਜੀ ਜੀ। ਅਗਲੀ ਮਿੰਟ 'ਚ ਗੱਲ ਕਰੀਏ, ਕਹਿੰਦੇ ਪੈ ਗਿਆ ਹੁਣ ਪੰਗਾ, ਪੰਜਾਬ ਪੁਲਿਸ ਨੂੰ ਦੇਣੀ ਪਵੇਗੀ ਹਾਈ ਕੋਰਟ ਦੇ ਵਿੱਚ ਸੂਚੀ। ਹਾਂਜੀ, ਇੱਕ ਦਿਨ ਆਪਾਂ ਅੱਗੇ ਗੱਲ ਕਹੀ ਸੀ ਕਿ ਹਾਈ ਕੋਰਟ ਨੇ ਦਾਗੀ ਪੁਲਿਸ ਮੁਲਾਜ਼ਮਾਂ ਦੀ ਸੂਚੀ ਮੰਗੀ ਹੈ, ਕਿਉਂਕਿ ਇਹਨਾਂ ਦਾ ਆਪਣਾ ਹੀ ਇੱਕ ਪੁਲਿਸ ਮੁਲਾਜ਼ਮ ਚਲੇ ਗਿਆ ਸੀਗਾ ਤੇ ਉਦੋਂ ਬਾਅਦ ਉਹਨੇ ਇਹ ਕਹਿ ਦਿੱਤਾ ਸੀਗਾ ਕਿ ਦੇਖੋ ਜੀ, ਇਕੱਲੇ ਮੇਰੇ ਤੇ FIR ਨਹੀਂ ਹੋਈ, ਕਈ ਮਹਿਕਮੇ ਦੇ ਬੰਦਿਆਂ ਤੇ FIR ਹੋਈ ਹੈ ਤੇ ਮੈਨੂੰ ਵੀ ਇਕੱਲੇ ਨੂੰ ਬਰਖਾਸਤ ਕਿਉਂ ਕੀਤਾ ਗਿਆ। ਤਾਂ ਉਸ ਤੋਂ ਬਾਅਦ ਹਾਈ ਕੋਰਟ ਨੇ ਆਖਿਆ ਕਿ ਹੋਰ ਕਿਹੜੇ ਕਿਹੜੇ ਲਿਆਓ ਸੂਚੀ ਤੇ ਦਿਓ, ਤੇ ਇਹਨਾਂ ਨੇ 822 ਬੰਦਿਆਂ ਦੀ ਸੂਚੀ ਜਿਹੜੀ ਪੇਸ਼ ਕਰ ਦਿੱਤੀ ਹੈ ਕਿ ਜੀ 18 ਇੰਸਪੈਕਟਰ ਆ, 24 ਜਿਹੜੇ ਸਬ ਇੰਸਪੈਕਟਰ ਆ, 170 ASI ਤੇ ਬਾਕੀ ਕਾਂਸਟੇਬਲ ਤੇ ਹੈਡ ਕਾਂਸਟੇਬਲ ਆ। ਹਾਈ ਕੋਰਟ ਨੇ ਆਖਿਆ ਖੋਲੋ ਜੋ ਜਿਹੜੇ ਉੱਤੇ ਰੈਂਕ ਦੇ ਆ, ਮਤਲਬ ਕਿ ਇੰਸਪੈਕਟਰ ਤੋਂ ਉੱਤੇ ਦਾ ਕੋਈ, ਜੇ ਦੇਖੀਏ ਤਾਂ ਕੋਈ DSP ਆ, ਕੋਈ SP ਆ, ਕੋਈ SSP ਆ, ਕੋਈ DIG ਆ, ਕੋਈ IG ਆ, DGP ਆ, DGP ਆ, ਉਹ ਕਿੰਨੇ ਆ ਉਹਨਾਂ ਦਾ ਵੀ ਦੱਸੋ। ਯਾਨੀ IPS ਕਿੰਨੇ ਆ, CPS ਕਿੰਨੇ ਦਾਗੀ ਆ, ਉਹ ਸਾਰੀ ਜਾਣਕਾਰੀ ਜਿਹੜੀ ਮੁਹੱਈਆ ਕਰਵਾਓ। ਇੱਕ ਦਿਨ ਅੱਗੇ ਆਪਾਂ ਖਬਰ ਸ਼ੇਅਰ ਕੀਤੀ ਸੀਗੀ ਕਿ ਕੋਈ ਜਿਹੜਾ ਮੁਲਜ਼ਮ ਸੀ ਉਹ ਜ਼ਮਾਨਤ ਲੈਣ ਗਿਆ ਹਾਈ ਕੋਰਟ ਦੇ ਵਿੱਚ, ਤੇ ਉੱਥੇ ਮੋਟੇ ਪੁਲਿਸ ਵਾਲੇ ਜਿਹੜੇ ਆ ਉਹਨਾਂ ਨੂੰ ਵਕਤ ਪੈ ਗਿਆ, ਤੇ ਹਾਲ ਦੀ ਘੜੀ ਇੱਕ ਪੁਲਿਸ ਮੁਲਾਜ਼ਮ ਨੇ ਦੂਜਿਆਂ ਨੂੰ ਵਕਤ ਪਾ ਦਿੱਤਾ ਹੈ ਕਿ ਉਹ ਸੂਚੀ ਜਾਊਗੀ ਤੇ ਉਸ ਤੋਂ ਬਾਅਦ ਹਾਈ ਕੋਰਟ ਕੋਈ ਡਾਇਰੈਕਸ਼ਨ ਵੀ ਦੇ ਸਕਦਾ, ਕੋਈ ਉਹਦੇ ਤੇ ਫੈਸਲਾ ਵੀ ਦਿੱਤਾ ਜਾ ਸਕਦਾ। ਵੈਸੇ ਤੇ ਜੇ ਤੁਸੀਂ ਦੇਖੋਗੇ, ਜੇਕਰ ਤੁਹਾਡੇ ਤੇ ਕੇਸ ਦਰਜ ਹੋ ਜਾਂਦਾ ਹੈ ਮੇਰੇ ਵਰਗੇ ਮਾਸਟਰ ਤੇ, ਤਾਂ ਉਹਨੂੰ ਪੁਲਿਸ ਜਿਵੇਂ ਕਹਿ ਲਓ ਕਿ ਉਹ ਆਉਂਦੀ ਆ ਵੈਰੀਫਿਕੇਸ਼ਨ ਪਾਸਪੋਰਟ ਦੀ, ਉਹ ਵੀ ਕਲੀਅਰ ਕਰਕੇ ਨਹੀਂ ਮਿਲਦੀ ਕਿ ਹਾਂ ਭਾਈ ਤੁਸੀਂ ਕੋਰਟ ਦੇ ਥਰੂ ਜਾ ਕੇ ਉਸ ਤੋਂ ਬਾਅਦ ਪਾਸਪੋਰਟ ਲੈ ਸਕਦੇ ਹੋ, ਉਹਦੇ ਤੋਂ ਆਰਡਰ ਕਰਾ ਲਓ ਕੋਰਟ ਤੋਂ ਜਿੱਥੇ ਤੁਹਾਡਾ ਕੇਸ ਚੱਲਦਾ ਹੈ। ਤਾਂ ਆਪ ਦੇਖੋ ਇਹਨਾਂ ਦੇ ਜਿਹੜੇ ਬੰਦੇ ਆ ਨਾ ਸਿਰਫ FIR ਹੋਣ ਤੋਂ ਬਾਅਦ ਵੀ ਨੌਕਰੀ ਕਰੀ ਜਾਂਦੇ ਆ, ਕਈਆਂ ਦਾ ਰਿਕਾਰਡ ਇਹੋ ਮਿਲਦਾ ਆ ਕਿ ਉਹਨਾਂ ਨੂੰ ਸਜ਼ਾ ਹੋ ਗਈ ਔਰ ਸਜ਼ਾ ਤੋਂ ਬਾਅਦ ਵੀ ਸਜ਼ਾ ਯਾਫਤਾ ਹੋ ਕੇ ਬਾਅਦ ਵੀ ਨੌਕਰੀ ਕਰਦੇ ਰਹੇ। ਉਹਦੇ 'ਚ ਇੱਕ ਮੈਂ ਤੁਹਾਨੂੰ ਮਿਸਾਲ ਦੇ ਦਿੰਦਾ, ਪਿੰਕੀ ਵੀ ਸਜ਼ਾ ਯਾਫਤਾ ਹੋ ਗਿਆ ਸੀ, ਸਜ਼ਾ ਕੱਟ ਕੇ ਆਉਣ ਤੋਂ ਬਾਅਦ ਉਹਨੂੰ ਬਹਾਲ ਕਰ ਦਿੱਤਾ ਗਿਆ ਸੀ, ਰੌਲਾ ਪਿਆ, ਉਸ ਤੋਂ ਬਾਅਦ ਉਹਦੀ ਉਹ ਜਿਹੜੀ ਬਹਾਲੀ ਸੀਗੀ ਡਿਸਮਿਸ ਕੀਤੀ ਗਈ। ਜੀ ਜੀ ਜੀ। ਤੇ ਮਿੰਟੂ ਜੀ ਅਗਲੀ ਗੱਲ ਕਰੀਏ, ਕਹਿੰਦੇ ਪੰਜਾਬ ਸਰਕਾਰ ਤੇ ਲੱਗਾ ਅੰਸਾਰੀ ਨੂੰ ਹੁਣ ਬਚਾਉਣ ਦਾ ਦੋਸ਼। ਹਾਂਜੀ ਦੇਖੋ, ਇਹ ਜਿਹੜਾ ਮੁਖਤਾਰ ਅੰਸਾਰੀ ਆ ਯੂਪੀ ਦਾ ਬਾਹੂਬਲੀ ਕਹਿ ਲਓ, ਬਦਮਾਸ਼ ਕਹਿ ਲਓ, ਦਰੋਬਾਜ਼ ਕਹਿ ਲਓ, ਬਹੁਤ ਤਕੜਾ ਬੰਦਾ ਹੈ। ਔਰ ਇਸ ਤੋਂ ਇਲਾਵਾ ਸਿਆਸਤਦਾਨ ਵੀ ਆ, ਸਿਆਸਤਦਾਨ ਵੀ ਕਾਫੀ ਕਿਸਮ ਦਾ ਹੀ ਹੈ, ਰੰਗੀਲਾ ਸਿਆਸਤਦਾਨ ਹੀ ਹੈ ਕਿ ਕਦੇ ਕਿਸੇ ਨਾਲ ਰਿਹਾ, ਕਦੇ ਕਿਸੇ ਤਰੀਕੇ ਨਾਲ ਰਾਜਨੀਤੀ ਕੀਤੀ ਹੈ। ਰਾਜਨੀਤੀ ਕਿਸ ਤਰ੍ਹਾਂ ਕਰਦੇ ਹੋ ਸਭ ਨੂੰ ਪਤਾ ਹੀ ਹੈ। ਹੁਣ ਰੌਲਾ ਇਹ ਪਿਆ ਹੈ ਕਿ ਮੁਹੰਮਦਾਬਾਦ ਦੀ ਜਿਹੜੀ ਭਾਜਪਾ ਵਿਧਾਇਕ ਤੇ ਕ੍ਰਿਸ਼ਨਾ ਆਨੰਦ ਰਾਏ ਦੀ ਪਤਨੀ ਹੈ ਅਲਕਾ ਰਾਏ, ਉਹਨਾਂ ਨੇ ਕਾਂਗਰਸ ਦੀ ਜਿਹੜੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਹੈ, ਉਹਨਾਂ ਨੂੰ ਪੱਤਰ ਲਿਖ ਕੇ ਇਹ ਗੱਲ ਕਹੀ ਹੈ ਕਿ ਦੇਖੋ ਪੰਜਾਬ ਸਰਕਾਰ ਜਿਹੜੀ ਹੈ ਮੁਖਤਾਰ ਅੰਸਾਰੀ ਨੂੰ ਬਚਾ ਰਹੀ ਹੈ। ਇਹ ਬਹੁਤ ਵੱਡੀ ਗੱਲ ਆ, ਕਿਉਂਕਿ ਪਿੱਛੇ ਜੇ ਮੁਖਤਾਰ ਅੰਸਾਰੀ ਨੂੰ ਲੈਣ ਆਈ ਸੀ ਜੀ ਯੂਪੀ ਪੁਲਿਸ, ਕਿਉਂਕਿ ਯੋਗੀ ਉੱਥੇ ਬੜੀ ਸਖਤੀ ਕਰਕੇ ਬੈਠਾ, ਦੇਖੋ ਇਹੋ ਜਿਹੇ ਬੰਦਿਆਂ ਬੜੀ ਨੇਰੀ ਉਹਨੇ ਲਿਆਂਦੀ, ਇਹ ਗੱਲ ਮੰਨਣ ਵਾਲੀ ਆ। ਮੁਖਤਾਰ ਅੰਸਾਰੀ ਬਚਦਾ ਬਚਾਉਂਦਾ ਤਾਂ ਹੀ ਇੱਧਰ ਆ ਗਿਆ। ਇਹਦਾ ਕੋਈ ਕੇਸ ਚੱਲਦਾ ਸੀ ਜਾਂ ਕਈ ਵਾਰ ਹੁੰਦਾ ਕੀ ਹੈ ਕਿ ਕੇਸ ਪਵਾ ਦਿੱਤੇ ਜਾਂਦੇ ਆ ਨਿੱਕੇ ਮੋਟੇ, ਤੇ ਇੱਧਰ ਦੱਸਦੇ ਆ ਕਿ ਉਹਦੇ ਕੁਛ ਰਸੂਖਵਾਨਾਂ ਦੇ ਨਾਲ ਲਿੰਕ ਹੈਗੇ ਆ। ਉਹ ਕਿਹੜੇ ਮਹਾਸ਼ੇ ਆ, MLA ਆ, MP ਆ, ਮੰਤਰੀ ਆ, ਸੰਤਰੀ ਆ, ਇਹ ਤੇ ਹੈ ਜੀ ਦੇਖੋ ਹੁਣ ਪੜਤਾਲ ਦਾ ਵਿਸ਼ਾ। ਦੋਸ਼ ਇਹ ਲੱਗਦੇ ਆ ਕਿ ਮੁਖਤਾਰ ਅੰਸਾਰੀ ਨੂੰ ਉਸ ਕੇਸ ਤੇ ਚੱਲਦਿਆਂ ਜਿਹੜਾ ਕਿ ਸ਼ਾਇਦ ਰੋਪੜ ਜ਼ਿਲ੍ਹੇ ਦੇ ਵਿੱਚ ਆ, ਇੱਥੇ ਲਿਆਂਦਾ ਗਿਆ ਔਰ ਉਸ ਤੋਂ ਬਾਅਦ ਜਦੋਂ ਯੂਪੀ ਵਾਲੇ ਕੇਸਾਂ 'ਚ ਉਹਨੂੰ ਪੁਲਿਸ ਲੈਣ ਆਈ ਤੇ ਕਮਾਲ ਦੀ ਗੱਲ ਆ ਕਿ ਜੇਲ੍ਹ ਦੇ ਡਾਕਟਰ ਨੇ 3 ਐਡਰੈਸ ਲਿਖ ਦਿੱਤੀ, ਇਹਨੂੰ ਕਿ ਸ਼ੂਗਰ ਦੀ ਆ, ਬਲੱਡ ਲੀਵਰ ਦਾ ਪਤਾ ਨਹੀਂ ਕੀ ਕੁਛ ਲਿਖ ਕੇ, ਤੇ ਇਹ ਵੀ ਲਿਖ ਦਿੱਤਾ ਕਿ ਮੁੱਛਾਂ ਦੇ ਵਾਲ ਵੀ ਦੁਖਦੇ ਆ, ਕਹਿੰਦਾ ਜੀ ਕਿ ਨਹੀਂ ਹੁਣ ਇਹ ਜੇਲ੍ਹ ਤੋਂ ਹਿੱਲ ਨਹੀਂ ਸਕਦਾ। ਤੇ ਉਹ ਪੁਲਿਸ ਜਿਹੜੀ ਨਿਰੰਗ ਪਰਤ ਗਈ ਆ। ਤਾਂ ਇਸੇ ਕਰਕੇ ਹੀ ਉਹ ਪੱਤਰ ਲਿਖ ਰਹੀ ਆ ਬੀਬੀ। ਮੇਰੇ ਖਿਆਲ ਦੇ ਨਾਲ ਇਹ ਜਿਹੜਾ ਕਤਲਕਾਂਡ ਸੀਗਾ ਨਾ ਇਹਨਾਂ ਦੇ ਪਤੀ ਦਾ, ਜਿਹੜਾ ਕ੍ਰਿਸ਼ਨਾ ਆਨੰਦ ਹੈ, ਉਸ ਕਤਲਕਾਂਡ ਦੇ ਵਿੱਚ ਵੀ ਮੁਖਤਾਰ ਅੰਸਾਰੀ ਜਿਹੜਾ ਉਹ ਨਾਮਜ਼ਦ ਆ। ਸੋ ਇਸੇ ਕਰਕੇ ਉਸ ਬੀਬੀ ਨੇ ਪ੍ਰਿਯੰਕਾ ਵਾਡਰਾ ਨੂੰ ਪੱਤਰ ਲਿਖਿਆ, ਬਈ ਇਹ ਤੁਹਾਨੂੰ ਪਤਾ ਤੁਹਾਡੀ ਦੇਖ ਰੇਖ 'ਚ ਸਭ ਕੁਛ ਹੋ ਰਿਹਾ ਕਿ ਜਾਂ ਤੁਹਾਡੀ ਪਿੱਠ ਪਿੱਛੇ ਸਭ ਕੁਛ ਹੋ ਰਿਹਾ।
ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।